ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਪੰਜਾਬ 'ਚ ਕੈਂਸਰ ਦੀ ਮਹਾਮਾਰੀ ਕਿਸੇ ਨੂੰ ਨਹੀਂ ਬਖਸ਼ ਰਹੀ। ਸੈਂਕੜੇ ਲੋਕ ਇਸ ਬਿਮਾਰੀ ਨੇ ਖਾ ਲਏ ਨੇ ਅਤੇ ਹਜ਼ਾਰਾਂ ਇਸ ਤੋਂ ਪੀੜਤ ਨੇ। ਪੰਜਾਬ ਸਰਕਾਰ ਹਾਲਾਤ ਬਾਰੇ ਬਿਆਨਬਾਜ਼ੀ ਤਾਂ ਕਰ ਰਹੀ ਹੈ, ਪਰ ਬਿਮਾਰੀ ਦੀ ਰੋਕਥਾਮ ਲਈ ਓਨੀ ਗੰਭੀਰ ਨਹੀਂ ਜਿੰਨਾ ਇਸ ਨੂੰ ਹੋਣਾ ਚਾਹੀਦਾ ਹੈ। ਇਹ ਖੁਸ਼ਕਿਸਮਤੀ ਹੈ ਕਿ ਰੋਕੋ ਕੈਂਸਰ ਜਿਹੇ ਕੁਝ ਗੈਰ ਸਰਕਾਰੀ ਸੰਗਠਨ ਕੈਂਸਰ ਤੋਂ ਪੀੜਤ ਲੋਕਾਂ ਦੀ ਬਾਹ ਫੜ ਰਹੇ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਰੋਕੋ ਕੈਂਸਰ ਦੇ ਗਲੋਬਲ ਰੋਮਿੰਗ ਅੰਬੈਸਡਰ ਪ੍ਰਵਾਸੀ ਪੰਜਾਬੀ ਕੁਲਵੰਤ ਸਿੰਘ ਧਾਲੀਵਾਲ ਨੂੰ। ਵਿਸ਼ਵ ਪੱਧਰ ਤੇ ਕੈਂਸਰ ਦੇ ਮਰੀਜ਼ਾਂ ਨੂੰ ਲੱਭਣ ਅਤੇ ਮੁੱਢਲੇ ਦੌਰ ਦਾ ਇਲਾਜ ਕਰਨ ਲਈ ਸਰਗਰਮ ਰੋਕੋ ਕੈਂਸਰ ਸੰਸਥਾ ਸ਼੍ਰੀ ਧਾਲੀਵਾਲ ਜੀ ਦੀ ਅਗਵਾਈ ਵਿੱਚ ਪੰਜਾਬ ਦੇ ਪਿੰਡ-ਪਿੰਡ ਜਾ ਕੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਧਾਲੀਵਾਲ ਪਹਿਲੇ ਏਸ਼ੀਅਨ ਨੇ ਜਿਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਨੇ ਹਿਊਮੈਨਿਟੇਰੀਅਨ ਅਵਾਰਡ ਦਿੱਤਾ ਹੈ। ਕੁਲਵੰਤ ਸਿੰਘ ਧਾਲੀਵਾਲ ਜੀ, ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਥੈਂਕ ਯੂ। ਮੇਰੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਰੇਡੀਓ ਸਟੇਸ਼ਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਟਾਈਮ ਦੇ ਕਾਬਲ ਸਮਝਿਆ। ਮੈਂ ਤਾਂ ਉਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਜੋ ਗੁਰੂ ਸਾਹਿਬ ਨੇ ਕਿਹਾ ਸੀ। ਗੁਰੂ ਸਾਹਿਬ ਨੇ ਕਿਹਾ ਸੀ ਮਨੁੱਖਤਾ ਦੀ ਸੇਵਾ ਕਰੋ। ਮੈਂ ਉਹੀ ਕਹਿ ਰਿਹਾ ਜੋ ਹਰ ਇੱਕ ਇਨਸਾਨ ਦਾ ਫਰਜ਼ ਹੈ ਜੀ। ਰੋਕੋ ਕੈਂਸਰ ਸੰਸਥਾ ਨਾਲ ਜੁੜਨਾ ਤੇ ਪੰਜਾਬ ਦੇ ਕੈਂਸਰ ਪੀੜਤਾਂ ਦੀ ਮਦਦ ਲਈ ਉਹ ਕੁਝ ਕਰਨਾ ਜੋ ਸਰਕਾਰਾਂ ਨਹੀਂ ਕਰ ਰਹੀਆਂ, ਕਿੱਥੋਂ ਪ੍ਰੇਰਨਾ ਮਿਲਦੀ ਹੈ? ਹਾਂ ਵੀਰ ਜੀ, ਮੈਂ ਪਹਿਲਾਂ ਮੇਰਾ ਪਿੰਡ ਧੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਮੇਰੇ ਪਿੰਡ ਵਿੱਚ ਮੇਰੇ ਬਾਪੂ ਜੀ ਦੀ ਸੋਚ ਸੀ। ਉਹ ਕਹਿੰਦੇ ਹੁੰਦੇ ਸੀ ਗਰੀਬ ਦੇ ਬੱਚੇ ਨੂੰ 100 ਰੁਪਇਆ ਨਾ ਦਿਓ, ਉਹਨੂੰ ਵਿੱਦਿਆ ਦੇ ਦਿਓ, ਉਹ ਆਪਦੀ ਗਰੀਬੀ ਆਪ ਦੂਰ ਕਰ ਲਏਗਾ। ਜਿਹੜਾ ਕੈਂਸਰ ਦੇ ਨਾਲ ਜੁੜਨ ਦਾ ਇੱਕ ਵੱਡਾ ਕਾਰਨ ਹੈ, ਕਿਉਂਕਿ ਮੈਂ ਬਿਜ਼ਨਸਮੈਨ ਹੋਣ ਦੇ ਨਾਤੇ ਮੈਂ ਕਹਿੰਦਾ ਸੀ ਮੈਂ UK 'ਚ ਰਹਿੰਦਾ। ਮੈਂ ਇੱਕ ਇੰਨੀ ਭੈੜੀ ਬਿਮਾਰੀ ਹੈ, ਮੈਨੂੰ ਵੀ ਹੋ ਸਕਦੀ ਹੈ, ਮੇਰੇ ਜਵਾਨ ਪੁੱਤ ਨੂੰ ਵੀ ਹੋ ਸਕਦੀ ਹੈ। ਮੈਂ ਜਿਹੜਾ ਵਿਹਲਾ ਟਾਈਮ ਸੀਗਾ ਮੈਂ ਹਰ ਰੋਜ਼ 2 ਘੰਟੇ ਕੈਂਸਰ ਰਿਸਰਚ ਲਈ ਪੈਦਲ ਚੱਲਦਾ ਸੀ, ਉਹਨਾਂ ਲਈ ਪੈਸਾ ਇਕੱਠਾ ਕਰਦਾ ਸੀ। ਅਤੇ ਰੋਕੋ ਕੈਂਸਰ ਨੇ ਮੈਨੂੰ ਕਿਤੇ ਤੁਰੇ ਜਾਂਦੇ ਨੂੰ ਸਪੋਟ ਕਰ ਲਿਆ ਵੀ ਇਹ ਸਾਡੇ ਇੱਕ ਇਨਸਾਨ ਸਾਡੀ ਸੰਸਥਾ ਦੇ ਵਿੱਚ ਫਿੱਟ ਹੋ ਸਕਦਾ। ਅਤੇ ਉਹਨਾਂ ਨੇ ਮੈਨੂੰ ਸਪੋਟ ਐਸਾ ਕੀਤਾ ਕਿ ਮੈਂ ਇਸ ਅਹੁਦੇ ਦੇ ਕਾਬਲ ਨਹੀਂ। ਮੈਂ ਅੱਜ ਵੀ ਕਹਿੰਦਾ ਇੱਕ ਅੰਬੈਸਡਰ ਦਾ ਅਹੁਦਾ ਦੇਣਾ ਸਾਰੀ ਦੁਨੀਆ ਦਾ ਰੋਮਿੰਗ ਅੰਬੈਸਡਰ, ਪਰ ਮੈਂ ਕੋਸ਼ਿਸ਼ ਕਰ ਰਿਹਾ ਵੀ ਜਿੰਨੀ ਕੁ ਵੱਧ ਤੋਂ ਵੱਧ ਸੇਵਾ ਕਰ ਸਕਾਂ ਲੋਕਾਂ ਦੀ। ਧਾਲੀਵਾਲ ਜੀ, ਜਿਹੜੀ ਤੁਹਾਡੀ ਸੰਸਥਾ ਹੈਗੀ ਹੈ ਇਹ ਕੈਂਸਰ ਪੀੜਤਾਂ ਨੂੰ ਟਰੇਸ ਕਿਵੇਂ ਕਰਦੀ ਹੈ ਅਤੇ ਮੁੱਢਲੇ ਇਲਾਜ ਲਈ ਕੀ ਕਰ ਰਹੀ ਹੈ? ਪ੍ਰੋਸੈਸ ਕੀ ਹੈ ਟੋਟਲੀ? ਬਿਲਕੁਲ ਜੀ, ਅਸੀਂ ਪੰਜਾਬ ਦੇ ਵਿੱਚ ਉਹ ਚੀਜ਼ ਲੈ ਕੇ ਆ ਰਹੇ ਹਾਂ ਜਿਹੜੀ ਮੇਰੇ ਇੱਕ ਵਾਈਫ ਨੂੰ ਇੰਗਲੈਂਡ ਸਰਕਾਰ ਦੇ ਰਹੀ ਹੈ, ਜਾਂ ਇੰਗਲੈਂਡ ਦਾ ਹੈਲਥ ਸਿਸਟਮ ਮੇਰੀ ਵਾਈਫ ਨੂੰ ਪ੍ਰੋਵਾਈਡ ਕਰ ਰਿਹਾ। ਉਹਦੀ ਕਾਪੀ ਕਰਕੇ ਮੈਂ ਪੰਜਾਬ ਚੀਜ਼ਾਂ ਲੈ ਕੇ ਆ ਰਿਹਾ। ਪੰਜਾਬ ਦੇ ਵਿੱਚ ਕੈਂਸਰ ਦੀਆਂ 3 ਸਟੇਜਾਂ ਕਹੀਆਂ ਜਾਂਦੀਆਂ, ਪਹਿਲੀ, ਦੂਜੀ ਅਤੇ ਤੀਜੀ। ਆਮ ਕਰਕੇ ਕੈਂਸਰ ਦੂਜੀ ਸਟੇਜ 'ਚ ਹੀ ਪਤਾ ਲੱਗਦਾ ਪੰਜਾਬ ਦੇ ਵਿੱਚ। ਸਾਡੇ ਸਾਹਮਣੇ ਸਾਡੇ ਮੁੱਖ ਮੰਤਰੀ ਦੀ ਵਾਈਫ ਨੂੰ 2nd ਸਟੇਜ 'ਚ ਪਤਾ ਲੱਗਿਆ ਸੀ, ਅਤੇ ਦੇਖੋ ਕਿੰਨਾ ਰੁਪਇਆ ਖਰਚ ਕੀਤਾ, ਵਿਚਾਰੀ ਫਿਰ ਨਹੀਂ ਬਚੀ। ਇੰਗਲੈਂਡ ਦੇ ਵਿੱਚ ਕੈਂਸਰ ਦੀਆਂ 5 ਸਟੇਜਾਂ, 2 ਸਟੇਜਾਂ ਉਹਨਾਂ ਨੇ ਹੋਰ ਐਡ ਕਰ ਦਿੱਤੀਆਂ, 3 ਤਾਂ ਹੈਗੀਆਂ ਆ। ਉਹਨਾਂ ਨੇ 0 ਅਤੇ -0 ਦੇ ਉੱਤੇ ਅਵੇਅਰਨੈਸ ਦੇਣੀ, ਜਾਗਰਤਾ ਪੈਦਾ ਕਰਨੀ, ਆਪਦੇ ਆਪ ਨੂੰ ਕਹਿਣਾ ਵੀ ਤੂੰ ਸੈਲਫ ਚੈੱਕਅਪ ਕਰ, ਆਪਦਾ ਡਾਕਟਰ ਆਪ ਬਣ। -0 ਦੇ ਵਿੱਚ ਕੋਈ ਨਾ ਕੋਈ ਜੋ ਗੰਢ ਹੁੰਦੀ ਆ, ਸਪੋਜ਼ ਕਰ ਲਓ ਛਾਤੀ ਦੇ ਕੈਂਸਰ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਉੱਥੇ -0 ਤੇ ਪਤਾ ਲੱਗ ਜਾਂਦਾ ਅਤੇ 0 ਸਟੇਜ 'ਤੇ ਇਲਾਜ ਹੋ ਜਾਂਦਾ। ਜਿੱਥੇ ਕਿ ਇਲਾਜ ਸੰਭਵ ਹੈ ਕੈਂਸਰ ਦਾ ਅਤੇ ਕੋਈ ਜ਼ਿੰਦਗੀ ਹੈ। ਪਰ ਜਦੋਂ 1st, 2nd, 3rd ਸਟੇਜ 'ਚ ਹੈ ਉਦੋਂ ਇਲਾਜ ਵੀ ਨਹੀਂ ਅਤੇ ਪੈਸੇ ਦੀ ਵੀ ਬਰਬਾਦੀ, ਅਤੇ ਉਹ ਇਨਸਾਨ ਨੇ ਵੀ ਘਰੋਂ ਚਲੇ ਜਾਣਾ। ਇਹੀ ਪੰਜਾਬ ਦੀ ਹਾਲਤ ਹੈ। ਉਹੀ ਸਿਸਟਮ ਲੈ ਕੇ ਅਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਪਹਿਲਾਂ ਤਾਂ ਅਵੇਅਰਨੈਸ, ਪਰ ਮੈਂ ਇੱਥੇ 3 ਲਾਈਨਾਂ ਬੋਲਦਾ, ਇਟਸ ਵੈਰੀ ਇੰਪੋਰਟੈਂਟ। ਮੇਰੀਆਂ ਜੋ ਭੈਣਾਂ ਜਾਂ ਮੇਰੇ ਭਰਾ ਸੁਣ ਰਹੇ ਆ, ਕੈਂਸਰ ਇਜ਼ ਏ ਕਿਉਰੇਬਲ ਇਫ ਯੂ ਡਿਟੈਕਟ ਅਰਲੀਅਰ। ਕੈਂਸਰ ਦਾ ਇਲਾਜ ਹੈ ਜੇ ਜਲਦੀ ਪਤਾ ਲੱਗ ਜੇ। ਇਗਨੋਰੈਂਸ ਕਿਲਸ, ਅਗਿਆਨਤਾ ਇਨਸਾਨ ਨੂੰ ਮਾਰਦੀ ਹੈ। ਅਵੇਅਰਨੈਸ, ਜਾਗਰਤਾ, ਇੰਪਾਵਰਿੰਗ, ਉਹ ਤੁਹਾਡੇ 'ਚ ਕੋਈ ਪੈਦਾ ਕਰਦੀ ਹੈ ਇੱਕ ਚੀਜ਼, ਸ਼ਕਤੀ ਪੈਦਾ ਕਰਦੀ ਹੈ। ਕਿਸ ਤਰ੍ਹਾਂ ਡਿਟੈਕਟ ਆਪਦੇ ਆਪ ਨੂੰ ਕਰੋਗੇ ਕੈਂਸਰ ਜਲਦੀ? ਆਪਦੇ ਆਪ ਨੂੰ ਟਾਈਮ ਸਿਰ ਚੈੱਕਅਪ ਕਰਾਓ। ਪਰ ਦੋਸਤੋ, ਪੰਜਾਬ ਦੀ ਇਹ ਹਾਲਤ ਹੈ। ਜਿਹੜੇ ਮੇਰੇ ਭੈਣ ਭਰਾ ਪਿੰਡਾਂ 'ਚੋਂ ਗਏ ਆ, ਮੈਂ ਵੀ ਇੱਕ ਪਿੰਡ 'ਚੋਂ ਗਿਆ ਸੀਗਾ, ਅਗਰ ਮੈਨੂੰ ਵੀ ਕੈਂਸਰ ਹੋ ਜਾਂਦਾ ਤਾਂ ਸ਼ਾਇਦ ਮੈਨੂੰ ਵੀ 2nd ਸਟੇਜ 'ਚ ਹੀ ਪਤਾ ਲੱਗਦਾ ਮੇਰੇ ਮਾਂ-ਬਾਪ ਨੂੰ। ਮੇਰੀ ਖੁਸ਼ਕਿਸਮਤੀ ਹੈ ਮੈਂ ਇੰਗਲੈਂਡ 'ਚ ਰਹਿ ਰਿਹਾ, ਪਰੰਤੂ ਬਾਕੀ ਮੇਰੇ ਜਿਹੜੇ ਪਿੰਡ ਦੇ ਲੋਕ ਆ, ਮੇਰੇ ਤਾਏ ਚਾਚੇ, ਮੇਰੇ ਦੋਸਤ ਮਿੱਤਰ, ਮੇਰੇ ਕਲਾਸ ਫੈਲੋ, ਮੈਂ ਉਹਨਾਂ ਬਾਰੇ ਸੋਚਦਾ ਹੁੰਦਾ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ। ਪੈਸੇ ਵੱਲੋਂ ਨਹੀਂ, ਕਿ ਮੈਨੂੰ ਇੱਕ ਸੋਹਣਾ ਇਲਾਜ ਮਿਲ ਰਿਹਾ। ਮੈਂ ਉਹੀ ਇਲਾਜ ਦੇਣ ਦੀ ਪਿੰਡਾਂ ਦੇ ਗਰੀਬਾਂ ਵਾਲਿਆਂ ਨੂੰ ਕੋਸ਼ਿਸ਼ ਕਰ ਰਿਹਾ। ਪੰਜਾਬ ਦੇ ਵਿੱਚ 17% ਲੋਕਾਂ ਨੂੰ ਡਾਇਬਟੀਜ਼ ਹੈ। ਅਸੀਂ ਇਕੱਲਾ ਕੈਂਸਰ ਨਹੀਂ ਚੈੱਕਅਪ ਕਰਦੇ, ਸਾਡੀ ਹਰ ਬੱਸ ਦੇ ਵਿੱਚ ਹੁਣ ਸ਼ੂਗਰ ਦੀਆਂ ਮਸ਼ੀਨਾਂ, ਡਾਇਬਟੀਜ਼ ਦੀਆਂ, BP ਦੀਆਂ ਐਂਡ ਮੈਮੋਗ੍ਰਾਫੀ ਫਿੱਟ ਆ ਸਾਡੀਆਂ ਹਰ ਵਿੱਚ। ਸਾਡੇ ਕੋਲ ਮੂਵਿੰਗ ਹੌਸਪੀਟਲ ਹੈ। ਅਸੀਂ ਬੱਸ ਨਹੀਂ ਕਹਿੰਦੇ ਕਿ ਹੌਸਪੀਟਲ ਹੈ ਚੱਲਦਾ ਫਿਰਦਾ ਜੋ ਉਹਨਾਂ ਗਰੀਬ ਲੋਕਾਂ ਤੱਕ ਪਹੁੰਚ ਕਰਦਾ। ਬੱਸ ਉਸ ਗੁਰੂ ਘਰ ਖੜੀ ਕਰ ਦਿੰਦੇ ਆ ਅਤੇ ਉੱਥੇ ਸਪੀਕਰ 'ਤੇ ਅਨਾਊਂਸ ਕਰ ਦਿੰਦੇ ਆ ਵੀ ਤੁਹਾਡੇ ਪਿੰਡ ਕੈਂਸਰ ਦੀ ਟੀਮ ਆਈ ਹੈ, ਚੈੱਕਅਪ ਕਰ ਲਓ। ਅਸੀਂ ਉਹ ਗੁਰੂ ਘਰਾਂ ਨੂੰ ਸੈਮੀ ਮੈਡੀਕਲ ਹੌਸਪੀਟਲ ਯੂਜ਼ ਕਰ ਰਹੇ ਹਾਂ। ਮੈਂ ਜਾਣਨਾ ਚਾਹ ਰਿਹਾ ਗੱਲ ਨੂੰ ਕਿ ਜਿਹੜਾ ਰੋਕੋ ਕੈਂਸਰ ਹੈਗਾ ਵਿਸ਼ਵ ਦੇ ਹੋਰਨਾਂ ਕਾਫੀ ਦੇਸ਼ਾਂ ਦੇ ਵਿੱਚ ਤੁਸੀਂ ਇਹ ਮੁਹਿੰਮ ਚਲਾਈ ਹੋਈ ਹੈ, ਪੰਜਾਬ ਦੇ ਵਿੱਚ ਤੁਹਾਡੀ ਕੀ ਪ੍ਰਾਇਓਰਟੀ ਹੈਗੀ?
ਪੰਜਾਬ ਦੇ ਵਿੱਚ ਹੀ ਸਾਡੇ ਸਾਰੇ ਪੰਜਾਬ ਦੇ ਸਾਡੇ ਕੋਲ ਜਿਹੜੇ ਫਿਗਰਸ ਆ ਰਹੇ ਆ, ਸਭ ਤੋਂ ਮਾੜੀ ਹਾਲਤ ਕਪੂਰਥਲੇ ਤੇ ਮਾਲਵੇ ਦੀ ਹੈ। ਅਸੀਂ ਸੀਚੇਵਾਲ ਦੇ ਵਿੱਚ ਡਿਸਟ੍ਰਿਕਟ ਕਪੂਰਥਲੇ ਦਾ ਕੈਂਪ ਲਾਇਆ ਸੀਗਾ ਬਾਬਾ ਬਲਵੀਰ ਸਿੰਘ ਦੇ ਗੁਰੂ ਘਰ ਦੇ ਵਿੱਚ। ਸਭ ਤੋਂ ਮਾੜੀ ਹਾਲਤ ਕਪੂਰਥਲੇ ਦੀ। ਹਰ ਪਿੰਡ 'ਚ ਤੁਹਾਨੂੰ 5-7 ਕੇਸ ਮਿਲਣਗੇ ਕੈਂਸਰ ਦੇ। ਇਸ ਡਿਊ ਟੂ ਦਾ ਲੋਕ ਇਹ ਕਹਿ ਰਹੇ ਆ ਵੀ ਕਾਲਾ ਸੰਘਿਆ ਡਰੇਨ ਜੰਪ ਪਾਣੀ ਦੀ ਮਾੜੀ ਹਾਲਤ ਹੈ। ਪਰ ਮੈਂ ਇੱਥੇ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਕੰਪੈਰੇਟਿਵਲੀ ਟੂ ਦੂਜੀਆਂ ਯੂਰਪੀਅਨ ਕੰਟਰੀਆਂ ਦੇ ਵਿੱਚ ਕੈਂਸਰ ਉੱਥੇ ਵੀ ਬਹੁਤ ਹੈ। ਸਾਰੀ ਦੁਨੀਆ ਦੇ ਵਿੱਚ ਕੈਂਸਰ ਦਾ 20% ਵਾਧਾ ਹੋਇਆ, ਪਰੰਤੂ ਉੱਥੇ ਅਰਲੀ ਡਿਟੈਕਸ਼ਨ ਕਰਕੇ ਡੈਥ ਰੇਟ ਬਹੁਤ ਘੱਟ ਹੈ। ਸਾਰੀ ਦੁਨੀਆ ਦੇ ਵਿੱਚ 20% ਕੈਂਸਰ ਦਾ ਵਾਧਾ, ਵਿਚ ਇਜ਼ 4 ਟਾਈਮਸ ਮੋਰ ਦੈਨ ਏਡਸ। ਬਹੁਤ ਭਿਆਨਕ ਹੈ। ਦੇਖੋ ਜਿੱਥੇ ਇੰਨੀ ਭਿਆਨਕਤਾ ਹੋਵੇ ਤੇ ਜਿੱਥੇ ਅਵੇਅਰਨੈਸ, ਪੰਜਾਬ ਦੇ ਵਿੱਚ ਜ਼ੀਰੋ ਅਵੇਅਰਨੈਸ ਹੈ, ਬਿਲਕੁਲ ਹੀ ਹੈ ਨਹੀਂ। ਸਾਡੀਆਂ ਤਾਈਆਂ ਚਾਚੀਆਂ ਨੂੰ ਪਤਾ ਹੀ ਨਹੀਂ ਵੀ ਇਹ ਬਿਮਾਰੀ ਤੋਂ ਬਚਣਾ ਕਿਵੇਂ ਹੈ। ਧਾਲੀਵਾਲ ਜੀ, ਮਾਲਵਾ ਪੱਟੀ 'ਚ ਕੈਂਸਰ ਟ੍ਰੇਨ ਦਾ ਜ਼ਿਕਰ ਆਉਣ 'ਤੇ ਚਰਚਾ ਸੀਗੀ ਕਿ ਮਹਾਮਾਰੀ ਦਾ ਪ੍ਰਭਾਵ ਮਾਲਵੇ ਤੱਕ ਹੀ ਸੀਮਤ ਹੈ, ਪਰ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਕੈਂਸਰ ਪੂਰੇ ਪੰਜਾਬ ਨੂੰ ਲਪੇਟੇ 'ਚ ਲੈ ਚੁੱਕਿਆ। ਤੇ ਕੀ ਕਾਰਨ ਮੰਨਦੇ ਹੋ ਤੁਸੀਂ ਵੀ ਇੰਨੇ ਵੱਡੇ ਪੱਧਰ 'ਤੇ ਫੈਲਿਆ? ਦੇਖੋ ਜੀ, ਆਮ ਦੁਨੀਆ ਕਹਿ ਰਹੀ ਹੈ ਮਾੜਾ ਪਾਣੀ ਵੀ ਹੈ, ਪਰ ਮੈਂ ਇੱਥੇ ਕਹੂੰਗਾ ਸਾਦਾ ਜੀਵਨ ਚਾਹੀਦਾ। ਸਾਨੂੰ ਗੁਰੂ ਸਾਹਿਬ ਨੇ ਸਾਦਾ ਜੀਵਨ ਜਿਹੜਾ ਦਿੱਤਾ ਸੀ ਨਾ, ਕੋਈ ਕੈਂਸਰ ਨੋ ਵਨ ਨੋ ਦਾ ਕਾਜ਼, ਮੇ ਵੀ, ਹਰ ਡਾਕਟਰ ਕਹਿੰਦੇ ਆ, ਸਾਇੰਟਿਸਟ ਕਹਿੰਦੇ ਮੇ ਵੀ ਹੋ ਸਕਦਾ, ਜੇ ਹੋ ਸਕਦਾ, ਉਹ ਹੋ ਸਕਦਾ, ਨਹੀਂ ਕੈਂਸਰ ਦਾ ਹਜੇ ਕਿਸੇ ਨੂੰ ਕੋਈ ਕਾਜ਼ ਨਹੀਂ ਪਤਾ ਲੱਗਿਆ। ਹਾਂ, ਪੰਜਾਬ ਦੇ ਵਿੱਚ ਤਾਂ 4 ਚੁਫੇਰੇ ਹੀ ਸਾਡੇ ਜਿਹੜੀਆਂ ਹਰ ਚੀਜ਼ ਸਾਡੇ ਤੇ ਹੈਵੀ ਹੋ ਚੁੱਕੀ ਹੈ। ਫਰਟੀਲਾਈਜ਼ਰ, ਪੈਸਟੀਸਾਈਡਸ। ਦੇਖੋ ਜਦੋਂ ਮੈਂ ਇੰਗਲੈਂਡ ਗਿਆ ਸੀ ਉਦੋਂ ਇੱਕ ਫਸਲ ਹੁੰਦੀ ਸੀਗੀ, ਅਸੀਂ ਯੂਰੀਆ ਬਹੁਤ ਘੱਟ ਯੂਜ਼ ਕਰਦੇ ਸੀ। ਅੱਜ ਉਹ ਸਾਡੀ ਜ਼ਮੀਨ ਨਸ਼ੇ 'ਤੇ ਲੱਗ ਚੁੱਕੀ ਹੈ, 5 ਬੈਗ ਯੂਰੀਏ ਦੇ ਮੰਗਦੀ ਹੈ। ਇੱਕ ਮੇ ਵੀ ਇੱਕ ਰੀਜ਼ਨ ਹੋ ਸਕਦਾ ਸਾਡੇ ਜਿਹੜੇ ਅੰਦਰ ਬਾਡੀ ਦੇ ਜੀਨਸ ਨੂੰ ਉਹਨੂੰ ਇੱਕਦਮ ਪੁੱਠਾ ਸਿੱਧਾ ਕਰਦੀ ਹੈ। ਇਹ ਵੀ ਹੋ ਸਕਦਾ ਸਾਡੀ ਜਿਹੜੀ ਜਿੰਨੀ ਖੁਰਾਕ ਹੈ ਸਾਰੀ ਕੰਟੈਮੀਨੇਟਡ ਹੈ, ਪਾਣੀ ਸਾਡਾ ਕੰਟੈਮੀਨੇਟਡ ਹੈ, ਪਲੱਸ ਸਾਡੇ ਦਿਮਾਗ ਦੇ ਉੱਤੇ ਬੋਝ ਹੈ ਐਕਸਟਰਾ। ਕਿਉਂਕਿ ਅਸੀਂ ਅੱਗੇ ਬਜ਼ੁਰਗ ਕਹਿੰਦੇ ਸੀ 10 ਰੁਪਏ ਜੇਬ ਦੇ ਵਿੱਚ ਹੈ ਅਤੇ 5 ਦਾ ਕੰਮ ਕਰੋ, ਅਤੇ ਕੁਲਵੰਤ ਸਿੰਘ ਦੀ ਜੇਬ 'ਚ ਹੈਗੇ ਰੁਪਈਏ 10 ਤੇ 10 ਬੈਂਕ ਤੋਂ ਬਾਹਰੋਂ ਕਰ ਰਿਹਾ। ਇੱਕ ਦਿਮਾਗੀ ਬੋਝ ਬਹੁਤ ਵੱਡਾ ਕਾਰਨ ਹੈ। ਟੈਨਸ਼ਨ, ਸਟ੍ਰੈਸ ਲੈਵਲ ਹੈ, ਇਹ ਕਾਰਨ ਹੈ। ਇਹ ਜਦੋਂ ਬੰਦੇ ਦੇ ਸਟ੍ਰੈਸ ਹੁੰਦਾ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਟ੍ਰਿਗਰ ਹੋ ਜਾਂਦੀ ਹੈ ਚੀਜ਼। ਹਾਂ, ਇਹ ਇੱਕ ਮੈਂ ਵੱਡਾ ਕਾਰਨ ਮੰਨਦਾ। ਸਾਦਾ ਜੀਵਨ ਸਾਨੂੰ ਗੁਰੂ ਸਾਹਿਬ ਨੇ ਜਿਉਣ ਲਈ ਕਿਹਾ ਸੀ। ਸਾਦਾ ਭੋਜਨ, ਸਾਦੇ ਵਿਆਹ, ਹਰ ਚੀਜ਼ ਸਾਦੀ, ਉਹ ਬਿਮਾਰੀਆਂ ਤੋਂ ਮੈਨੂੰ ਉਮੀਦ ਹੈ ਵੀ ਆਪਾਂ ਨੂੰ ਬਹੁਤ ਬਚਤ ਦੇਵੇਗਾ। ਕੀ ਪਿੰਡਾਂ ਦੇ ਲੋਕਾਂ ਦੀ ਅਨਪੜ੍ਹਤਾ ਜਾਂ ਸਰਕਾਰੀ ਸਿਹਤ ਪ੍ਰਬੰਧਾਂ ਦੀਆਂ ਜਿਹੜੀਆਂ ਖਾਮੀਆਂ ਨੇਗੀਆਂ, ਮਾੜੇ ਨੇ ਹੋਇਆ ਹੈਗਾ ਸਿਹਤ ਪ੍ਰਬੰਧ, ਕੀ ਉਹਨਾਂ ਨੂੰ ਵੀ ਤੁਸੀਂ ਕੈਂਸਰ ਦਾ ਤੇਜ਼ੀ ਨਾਲ ਵਧਣ ਦਾ ਕਾਰਨ ਮੰਨਦੇ ਹੋ ਵੀ ਜਿਹੜਾ ਅਗਲੀਆਂ ਸਟੇਜਾਂ 'ਤੇ ਪਹੁੰਚ ਜਾਂਦਾ? ਹਾਂ ਬਿਲਕੁਲ। ਸਾਡਾ ਜਿਹੜਾ ਪ੍ਰਾਇਮਰੀ ਕੇਅਰ ਹੈ ਨਾ, ਪ੍ਰਾਇਮਰੀ ਹੈਲਥ ਕੇਅਰ ਪਿੰਡਾਂ ਦੇ ਵਿੱਚ ਸੈਂਟਰ ਹੁੰਦੇ ਆ, ਉਹ ਸਭ ਤੋਂ ਸਟਰੋਂਗ ਹੋਣੇ ਚਾਹੀਦੇ ਆ। ਅਸੀਂ PGI ਨੂੰ ਸਟਰੋਂਗ ਕਰ ਰਹੇ ਹਾਂ। ਨੋ, ਪ੍ਰੀਵੈਂਸ਼ਨ, ਡਿਟੈਕਸ਼ਨ ਐਂਡ ਜਿਹੜਾ ਉਹਦਾ ਇਲਾਜ ਤੀਜੇ ਥਾਂ 'ਤੇ ਹੈ। ਅਸੀਂ ਪ੍ਰੀਵੈਂਸ਼ਨ 'ਤੇ ਜ਼ੋਰ ਦਈਏ। ਪ੍ਰੀਵੈਂਸ਼ਨ 'ਤੇ ਜ਼ੋਰ ਜਿਹੜੇ ਪਿੰਡਾਂ ਵਾਲੇ ਡਾਕਟਰ ਨਹੀਂ ਆਪਣੇ ਗੌਰਮੈਂਟ ਹਸਪੀਟਲ, ਉਹ ਫੇਲ ਹੋ ਚੁੱਕੇ ਹਾਂ ਅਸੀਂ। ਜਿਵੇਂ ਪ੍ਰਾਇਮਰੀ ਸਕੂਲ ਫੇਲ ਹੋ ਚੁੱਕਿਆ, ਇੰਗਲਿਸ਼ ਸਕੂਲਾਂ ਨੇ ਖਾ ਗਏ, ਇਸ ਤਰ੍ਹਾਂ ਸਾਡਾ ਜਿਹੜਾ ਪ੍ਰਾਇਮਰੀ ਹੈਲਥ ਸਿਸਟਮ ਹੈ ਉਹ ਫੇਲ ਹੋ ਚੁੱਕਿਆ। ਉੱਥੇ ਹੀ ਅਵੇਅਰਨੈਸ ਦੇਣੀ ਹੈ ਗਰੀਬਾਂ ਨੂੰ, ਜਾਗਰੂਕਤਾ ਪੈਦਾ ਕਰਨੀ ਵੀ ਬਿਮਾਰੀਆਂ ਤੋਂ ਬਚਣਾ ਕਿਵੇਂ ਹੈ, ਪੀਲੀਏ ਤੋਂ ਕਿਵੇਂ ਬਚਣਾ ਹੈ, ਕੈਂਸਰ ਤੋਂ ਕਿਵੇਂ ਬਚਣਾ ਹੈ। ਸਭ ਤੋਂ ਜ਼ਿਆਦਾ ਸਾਨੂੰ ਸਟ੍ਰੈਸ ਪ੍ਰਾਇਮਰੀ ਕੇਅਰ 'ਤੇ ਦੇਣੀ ਚਾਹੀਦੀ ਹੈ, ਕਿਉਂਕਿ ਇੰਗਲੈਂਡ ਸਰਕਾਰ ਜਾਂ ਜਿੰਨੇ ਯੂਰਪੀਅਨ ਕੰਟਰੀ ਆ ਉਹ ਪ੍ਰਾਇਮਰੀ ਹੈਲਥ ਕੇਅਰ 'ਤੇ ਬਹੁਤ ਜ਼ੋਰ ਲਾ ਰਹੇ ਹੈ। ਉਹਨਾਂ ਟਰੀਟਮੈਂਟ 'ਤੇ ਨਹੀਂ ਜ਼ੋਰ ਲਾ ਰਹੇ। ਅਸੀਂ ਟਰੀਟਮੈਂਟ ਨੂੰ ਪਹਿਲਾਂ ਫੜਦੇ ਹਾਂ, ਜਿਹੜੀ ਕਿ ਪ੍ਰੀਵੈਂਸ਼ਨ ਵੈਰੀ ਸਿੰਪਲ ਹੈ, ਨਾ ਕਿ ਵੈਰੀ ਕਾਸਟਲੀ ਵੀ ਨਹੀਂ ਗੀ, ਉਹ 'ਤੇ ਜ਼ੋਰ ਦੇਣਾ ਚਾਹੀਦਾ ਸਾਨੂੰ। ਤੁਹਾਡੀ ਅਗਵਾਈ ਦੇ ਵਿੱਚ ਜਿਹੜੇ ਰੋਕੋ ਕੈਂਸਰ ਨੇ ਕਾਫੀ ਚੈੱਕਅਪ ਕੈਂਪ ਲਾਏ ਨੇ, ਕਿੰਨਾ ਕੁ ਕੇਸ ਤੁਸੀਂ ਟਰੇਸ ਕੀਤੇ ਨੇ ਤੇ ਕੀ ਕੁਝ ਕੀਤਾ ਲੋਕਾਂ ਦੇ? ਅਸੀਂ ਪੂਰੇ ਇੰਡੀਆ ਭਰ ਦੇ ਵਿੱਚ ਤਾਂ ਅਸੀਂ 2000 ਤੋਂ ਉੱਪਰ ਕੈਂਪ ਲਾ ਦਿੱਤੇ, ਪਰੰਤੂ ਮੈਂ ਅੱਜ ਗੱਲ ਪੰਜਾਬ ਦੀ ਕਰਦਾ। ਅਸੀਂ ਪੰਜਾਬ ਦੇ ਵਿੱਚ 1109 ਕੈਂਪ ਟੋਟਲ ਲਾਏ ਆ, ਜਿਹਦੇ ਵਿੱਚੋਂ ਅਸੀਂ 363 ਕੈਂਪ ਗਵਰਨਮੈਂਟ ਨੇ ਸਾਥੋਂ ਇੱਕ ਬੱਸ ਸਾਥੋਂ ਕਿਰਾਏ 'ਤੇ ਲੈ ਲਈ ਸੀਗੀ, ਜਿਹਦਾ ਸਾਨੂੰ 30 ਲੱਖ ਰੁਪਇਆ ਸਾਲ ਦਾ ਦਿੰਦੇ ਸੀਗੇ। 2 ਸਾਲ ਲਈ ਸਾਥੋਂ 60 ਲੱਖ ਰੁਪਇਆ ਉਹਨਾਂ ਨੇ ਸਾਨੂੰ ਦਿੱਤਾ 2 ਸਾਲ ਦੇ ਵਿੱਚ। ਆ ਮਈ ਦੇ ਵਿੱਚ ਉਹਨਾਂ ਦਾ ਕੰਟਰੈਕਟ ਸਾਡੇ ਨਾਲ ਐਕਸਪਾਇਰ ਹੋ ਰਿਹਾ। 946 ਕੈਂਪ ਰੋਕੋ ਕੈਂਸਰ ਨੇ ਆਪਦੇ ਤੌਰ 'ਤੇ ਲਾਏ, ਜਾਂ ਵਿਦ ਦਾ ਹੈਲਪ ਆਫ NRIs, ਜਾਂ ਅਸੀਂ ਫ੍ਰੀ। ਅਸੀਂ ਕਿਸੇ ਮਰੀਜ਼ ਦੇ ਕੋਲੋਂ ਕੋਈ ਚੀਜ਼ ਚਾਰਜ ਨਹੀਂ ਕਰਦੇ। ਪੰਜਾਬ ਦੇ ਵਿੱਚ ਸਾਨੂੰ ਕੋਈ ਮਰੀਜ਼ ਇੱਕ ਵੀ ਪੁਆਇੰਟ ਆਊਟ ਕਰਦੇ ਕਿ ਮੇਰੀ ਮੈਮੋਗ੍ਰਾਫੀ ਦਾ, ਮੇਰੀ ਡਾਇਬਟੀਜ਼ ਦਾ, ਮੇਰੀ BP ਦਾ ਜਾਂ ECG ਦਾ ਕਿਸੇ ਨੇ ਕੋਈ ਫ੍ਰੀ ਲਿਆ ਹੋਵੇ। ਇੱਕੋ ਸੰਸਥਾ ਦੁਨੀਆ ਦੇ ਵਿੱਚ ਜਿਹੜੀਆਂ 6 ਚੀਜ਼ਾਂ ਇੱਕ ਫ੍ਰੀ ਦੇ ਰਹੀ ਹੈ। ਤੁਹਾਡੇ ਪਿੰਡ ਸਾਡੀ ਬੱਸ ਜਾਏਗੀ, ਅਗਰ ਤੁਸੀਂ ਸਪੋਂਸਰ ਕਰੋਗੇ ਬਾਹਰਲੇ ਮੇਰੇ ਭੈਣ ਭਰਾ, ਅਸੀਂ ਤੁਹਾਡੇ ਪਿੰਡ ਦੇ ਹਰ ਬੰਦੇ ਦਾ ਪਹਿਲਾਂ BP ਚੈੱਕਅਪ ਕਰਾਂਗੇ, ਹਰ ਬੰਦੇ ਦੀ ਤੇ ਔਰਤ ਦੀ ਡਾਇਬਟੀ ਚੈੱਕਅਪ ਕਰਾਂਗੇ, ਹਰ ਮੇਰੀ ਭੈਣ ਦਾ ਜਿਹਦੀ ਏਜ 40 ਸਾਲ ਤੋਂ ਉੱਤਰ ਹੈ ਉਹਦੀ ਮੈਮੋਗ੍ਰਾਫੀ ਕਰਦੇ ਹਾਂ। ਚੌਥੀ ਅਸੀਂ ECG ਕਰਦੇ ਹਾਂ। ਪੰਜਵਾਂ ਅਸੀਂ ਲੋੜਵੰਦ ਗਰੀਬਾਂ ਨੂੰ, ਲੋੜਵੰਦ ਮੈਂ ਵਰਡ ਯੂਜ਼ ਕਰ ਰਿਹਾ ਇੱਥੇ, ਖਿਆਲ ਰੱਖਣਾ ਹਰ ਬੰਦੇ ਨੂੰ ਨਹੀਂ, ਜਿਹਦੀ ਪਹੁੰਚ ਉਹਨੂੰ ਅਸੀਂ ਮੈਡੀਸਨ ਵੀ ਦਿੰਦੇ ਹਾਂ। ਅਤੇ ਛੇਵਾਂ ਸਭ ਤੋਂ ਜਿਹੜਾ ਇੰਪੋਰਟੈਂਟ ਵੈਪਨ ਹੈ, ਅਵੇਅਰਨੈਸ ਦੇ ਲੈਕਚਰ ਸਾਡੀਆਂ ਨਰਸਾਂ ਕਰਦੀਆਂ, ਅਤੇ ਅਵੇਅਰਨੈਸ ਲੀਫਲੈਟ ਦਿੰਦੇ ਹਾਂ ਪੜ੍ਹਨ ਨੂੰ। ਅਸੀਂ ਕਹਿੰਦੇ ਹਾਂ ਇਹਨੂੰ ਉਨਾ ਚਿਰ ਲੀਫਲੈਟ ਨੂੰ ਨਹੀਂ ਸੁੱਟਣਾ ਜਿੰਨਾ ਚਿਰ ਇਹ ਬਿਲਕੁਲ ਫਟ ਨਹੀਂ ਜਾਂਦਾ। ਅਸੀਂ ਲੱਖਾਂ ਲੀਫਲੈਟ ਪੰਜਾਬ ਦੀਆਂ ਔਰਤਾਂ ਨੂੰ ਵੰਡ ਚੁੱਕੇ ਹਾਂ, ਅਤੇ ਲੱਖਾਂ ਹੀ ਸਾਡੇ ਪ੍ਰਿੰਟ ਦੇ ਅਧੀਨ ਹੈ।
ਇਹ ਸਾਡਾ ਜਾਗਰਤਾ ਤੇ ਜ਼ੋਰ ਹੈ। ਮੈਂ ਇੱਥੇ ਕਹਿਣਾ ਵੀ ਪੰਜਾਬ ਗੌਰਮੈਂਟ ਨੂੰ ਬੇਨਤੀ ਕਰੂੰਗਾ ਵੀ ਪ੍ਰਾਇਮਰੀ ਕੇਅਰ ਨੂੰ ਸਟਰੋਂਗ ਕਰੋ, ਜਿਹੜੀ ਕਿ ਅਵੇਅਰਨੈਸ ਪੈਦਾ ਕਰੇ। ਜੀ ਪੰਜਾਬ ਦੇ ਵਿੱਚ ਜਿਹੜੀ ਵੱਡੀ ਗਿਣਤੀ ਮਰੀਜ਼ ਨੇਗੇ ਉਹ ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਨੇ। ਬੜੀ ਹੈਰਾਨੀ ਦੀ ਗੱਲ ਹੈ ਵੀ ਜਿਹੜੇ ਮੁੱਖ ਮੰਤਰੀ ਦਾ ਜ਼ਿਲ੍ਹੇ ਹੈਗੇ ਮੁਕਤਸਰ ਤੇ ਬਠਿੰਡਾ, ਉਹਨਾਂ ਦੇ ਵਿੱਚ ਸਰਕਾਰ ਦੀ ਉਦਾਸੀਨਤਾ ਗੀ ਉਹ ਜ਼ਿਆਦਾ ਦੇਖਣ ਨੂੰ ਮਿਲੀ ਹੈ। ਕੀ ਕਹੋਗੇ? ਹਾਂ ਵੀਰ ਜੀ, ਦੇਖੋ ਬਠਿੰਡੇ ਸਾਡੇ ਮਾਲਵਾ ਬੈਲਟ, ਪਹਿਲਾਂ ਹੀ ਮੈਂ ਵੀ ਮਾਲਵਾ ਨੂੰ ਬਿਲੋਂਗ ਕਰਦਾ, ਡਿਸਟ੍ਰਿਕਟ ਮੋਗਾ ਨੂੰ, ਇਹ ਕਹਿ ਰਹੇ ਆ, ਪਰੰਤੂ ਹੁਣ ਜਿਹੜੇ ਸਾਡੇ ਕੋਲ ਜਿੰਨੇ ਵੀ ਫਿਗਰ ਆ ਰਹੇ ਆ, ਹੁਸ਼ਿਆਰਪੁਰ, ਗੁਰਦਾਸਪੁਰ, ਸਾਰੇ ਜ਼ਿਲ੍ਹਿਆਂ ਦੀ ਬੁਰੀ ਹਾਲਤ ਹੈ ਜੀ। ਉੱਥੇ 5% ਆ, ਉੱਥੇ 4.7 ਹੈ। ਹਾਂ, ਉੱਥੇ ਲਿਟਲ ਬਿਟ ਐਕਸਟਰਾ। ਮੈਂ ਇੱਕ ਤਾਂ ਅਨਪੜ੍ਹਤਾ ਕਹੂੰ, ਇੱਕ ਅਵੇਅਰਨੈਸ, ਬਿਲਕੁਲ ਜਾਗਰਤਾ ਨਹੀਂ ਗੀ ਇਹਦੇ ਵਿੱਚ। ਕਈ ਵਾਰੀ ਨਾ ਗੌਰਮੈਂਟਾਂ ਨੂੰ ਮੈਂ ਜ਼ਿਆਦਾ ਦੋਸ਼ ਨਹੀਂ ਦੇਣਾ ਚਾਹੁੰਦਾ। ਇੱਥੇ ਹਰ ਪਿੰਡ ਦੇ ਵਿੱਚ ਕੋਈ ਟੀਚਰ ਹੈ, ਉਹ ਪਿੰਡ 'ਚ ਲੈਕਚਰ ਕਰ ਦੇਵੇ ਅਵੇਅਰਨੈਸ ਦਾ। ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਸਾਧ ਸੰਗਤ ਜੀ। ਜਦੋਂ ਮੇਰਾ ਜਨਮ ਹੋਇਆ ਸੀ, ਮੇਰੀ ਮਾਂ ਨੇ ਮੈਨੂੰ ਛਾਤੀ ਤੋਂ ਦੁੱਧ ਪਿਲਾਇਆ ਸੀ, ਕਿਉਂਕਿ ਮੇਰਾ ਹੱਕ ਸੀ ਉਹ ਦੁੱਧ ਦੇ ਉੱਤੇ। ਅਤੇ ਅੱਜ ਵਾਲੀਆਂ ਮੇਰੀਆਂ ਭੈਣਾਂ ਬ੍ਰੈਸਟ ਫੀਡਿੰਗ ਕਰ ਨਹੀਂ ਰਹੀਆਂ। ਜਿਸ ਤਰ੍ਹਾਂ ਪਿੰਡ ਦੇ ਵਿੱਚ ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਸਮਝਾਉਣਾ, ਮੱਝ ਸੂੰਦੀ ਆ, ਅਗਰ ਉਹਦੇ ਥਣਾਂ 'ਚੋਂ ਦੁੱਧ ਨਾ ਕੱਢੀਏ, ਉਹ ਮੱਝ ਤੋਂ ਬੈਠਾ ਨਹੀਂ ਜਾਂਦਾ। ਔਰਤ ਦੇ ਇਹ ਦੁੱਧ ਨਿਕਲਣਾ ਜ਼ਰੂਰੀ ਹੈ ਬ੍ਰੈਸਟ ਦੇ ਵਿੱਚੋਂ। ਅਗਰ ਇਹ ਦੁੱਧ ਨਹੀਂ ਨਿਕਲਦਾ, ਇਹੀ ਗੰਢਾਂ ਬਣ ਕੇ ਇੱਕ ਕੈਂਸਰ ਦਾ ਰੂਪ ਧਾਰਨ ਕਰਦਾ। ਹਾਂ, ਇਹ ਲੋਕ ਸਾਡੇ ਕੈਂਸਰ ਰਿਸਰਚ ਵਾਲੇ ਕਹਿ ਰਹੇ ਆ। ਇਹਦੇ 'ਚ ਔਰਤ ਨੂੰ ਇੱਕ ਸਿੰਪਲ ਚੀਜ਼ ਸੀ, ਜਦੋਂ ਸਾਡੇ ਜਾਂ ਸਾਡੀ ਮਾਂ ਨੇ ਸਾਨੂੰ ਦੁੱਧ ਪਿਲਾਇਆ ਸੀ। ਹੁਣ ਵਾਲੀਆਂ ਮੇਰੀਆਂ ਮਾਵਾਂ ਭੈਣਾਂ ਪਿਲਾਉਂਦੀਆਂ ਨਹੀਂ। ਇਹ ਪਿੰਡ ਦੇ ਵਿੱਚ ਪੜ੍ਹੇ ਲਿਖੇ ਮੁੰਡੇ, ਪੜ੍ਹੀਆਂ ਲਿਖੀਆਂ ਔਰਤਾਂ ਲੈਕਚਰ ਕਰ ਸਕਦੇ ਆ ਸੱਥਾਂ ਦੇ ਵਿੱਚ ਖੜ੍ਹ ਕੇ, ਕਿਉਂਕਿ ਗੌਰਮੈਂਟ ਦਾ ਨਹੀਂ, ਜਦੋਂ ਇਸ ਤਰ੍ਹਾਂ ਦੀ ਬਿਮਾਰੀ ਫੈਲਦੀ ਹੈ, ਹਰ ਪੜ੍ਹੇ ਲਿਖੇ ਇਨਸਾਨ ਦਾ ਫਰਜ਼ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਆਪਾਂ ਐਜੂਕੇਟ ਕਰੀਏ ਇਹ ਬਿਮਾਰੀਆਂ ਦੇ, ਵੀ ਕਿਸ ਤਰ੍ਹਾਂ ਇਹਨਾਂ ਤੋਂ ਬਚਣਾ ਹੈ। ਹਾਂ, ਹਰ ਐਜੂਕੇਟਡ ਬੰਦੇ ਦਾ ਫਰਜ਼ ਹੈ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਗੱਲਬਾਤ ਚੱਲ ਰਹੀ ਹੈ ਰੋਕੋ ਕੈਂਸਰ ਸੰਸਥਾ ਦੇ ਗਲੋਬਲ ਰੋਮਿੰਗ ਐਂਬੈਸਡਰ ਅਤੇ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ ਜੀ ਨਾਲ। ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਕੁਲਵੰਤ ਸਿੰਘ ਧਾਲੀਵਾਲ ਜੀ, ਪਿੱਛੇ ਜੇ ਇੱਕ ਖਬਰ ਆਈ ਸੀ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਰੋਕੋ ਕੈਂਸਰ ਮੁਹਿੰਮ ਨੂੰ ਹੀ ਰੋਕਣ ਦੀ ਸਿਫਾਰਿਸ਼ ਕੀਤੀ ਹੈ। ਇਹ ਕੀ ਮਾਮਲਾ ਸਾਰਾ? ਵੀਰ ਜੀ, ਸਰਕਾਰ ਨੂੰ ਨਹੀਂ ਮੈਂ ਦੋਸ਼ ਦਿੰਦਾ, ਕਿ ਡਾਕਟਰ ਸੀਗੇ, ਉਹਨਾਂ ਨੇ ਕਹਿ ਦਿੱਤਾ ਵੀ ਸਾਥੋਂ ਜਿਹੜੀਆਂ ਸਾਡੀਆਂ 2 ਬੱਸਾਂ ਇਹਨਾਂ ਨੇ ਰੈਂਟ 'ਤੇ ਲਈਆਂ ਸੀ, ਇੱਕ ਬੱਸ ਕਹੂੰਗਾ 2 ਸਾਲ ਲਈ 30 ਲੱਖ ਰੁਪਇਆ ਸਾਨੂੰ ਕੀਤਾ ਸੀ। ਸਾਡੇ ਡਾਕਟਰਾਂ ਦੀ ਤਨਖਾਹਾਂ, ਸਾਡੇ ਬੱਸਾਂ ਦੇ ਤੇਲ ਪਾਣੀ ਖਰਚੇ, ਠੀਕ ਹੈ। ਹੁਣ ਸਰਕਾਰੀ ਡਾਕਟਰਾਂ ਦੀ ਨਲਾਇਕੀ ਦੇਖ ਲਓ, ਸਾਡੇ ਕੈਂਪਾਂ ਦੀ ਰੌਣਕ ਦੇਖ ਲਓ। ਅਸੀਂ ਦੇਖ ਲਓ ਕੈਂਪਾਂ ਦੇ ਵਿੱਚ ਕਿੰਨਾ ਲੋਕ ਚੈੱਕਅਪ ਕਰ ਦਿੱਤੇ, ਅਤੇ ਉਹਨਾਂ ਦਿਆਂ ਦੀ ਅਸੀਂ ਮਰੀਜ਼ ਚੈੱਕਅਪ ਕੀਤਾ। ਸਾਡੇ ਕੈਂਪਾਂ ਦੇ ਵਿੱਚ ਜਿਹੜਾ ਫਿਗਰ ਹੈ 18,628 ਔਰਤਾਂ ਦੀ ਅਸੀਂ ਮੈਮੋਗ੍ਰਾਫੀ ਕਰ ਦਿੱਤੀ ਫ੍ਰੀ ਆਫ ਕਾਸਟ, ਅਤੇ ਸਰਕਾਰ ਦੇ ਕੈਂਪਾਂ ਦੇ ਉੱਤੇ ਹੋਈ ਹੈ 5766 ਦੀ, ਠੀਕ ਹੈ। ਇੱਥੋਂ ਹੀ ਅੰਦਾਜ਼ਾ ਲਾ ਲਓ, ਸਾਡੇ ਫਿਗਰ ਦੇਖ ਲਓ। ਇਹਨਾਂ ਅਸੀਂ ਗੁਰੂ ਘਰ 'ਚ ਹੋਕੇ ਦਿੰਦੇ ਹਾਂ ਵੀ ਬਾਹਰ ਆਓ ਭਾਈ, ਡਾਕਟਰਾਂ ਨੂੰ ਚੈੱਕਅਪ ਕਰੋ। ਅਖੀਰ ਨੂੰ ਇਹਨਾਂ ਨੇ ਘੱਟ ਮੈਮੋਗ੍ਰਾਫੀ ਹੋਈ, ਇਹਨਾਂ ਨੇ ਉਹ ਮੈਮੋਗ੍ਰਾਫੀ ਨੂੰ ਗੁਣਾ ਕਰ ਲਈ ਵੀ ਸਾਨੂੰ ਤਾਂ ਮੈਮੋਗ੍ਰਾਫੀ 680 ਰੁਪਏ 'ਚ ਪੈਂਦੀ ਹੈ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਸਾਨੂੰ ਤਾਂ 30 ਲੱਖ ਰੁਪਇਆ ਸਾਲ ਦਾ ਦੇਤਾ, ਅਸੀਂ ਤਾਂ ਤੁਹਾਨੂੰ ਬੱਸ ਦੇਤੀ ਅਤੇ ਡਾਕਟਰ ਦੇਤੇ। ਉਸ ਤੋਂ ਬਾਅਦ ਜਿਹੜੇ ਕੈਂਪਾਂ ਨੂੰ ਸਕਸੈਸਫੁਲ ਬਣਾਉਣਾ ਸਰਕਾਰ ਦਾ ਕੰਮ ਹੈ ਜਾਂ ਸਰਕਾਰੀ ਡਾਕਟਰਾਂ ਦਾ ਕੰਮ ਹੈ। ਸਾਡੇ ਕੈਂਪ 'ਤੇ ਆਣ ਕੇ ਦੇਖੋ ਅਤੇ ਇਹਨਾਂ ਦੇ ਕੈਂਪ 'ਤੇ ਜਾ, ਸਾਡੀ ਕਈ ਵਾਰੀ ਉੱਥੇ 10 ਮਰੀਜ਼ ਵੀ ਨਹੀਂ ਆਉਂਦੇ। ਸਾਰਾ ਦਿਨ ਸਾਡੀ ਬੱਸ ਖੜ੍ਹੀ ਰਹਿੰਦੀ ਹੈ ਅਤੇ ਸ਼ਾਮ ਨੂੰ ਮੁੜੇ ਆਉਂਦੇ। ਉਹ ਕੀ ਕਾਰਨ? ਬੱਸ ਨੇ ਘਰੋਂ ਤਾਂ ਨਹੀਂ, ਅਸੀਂ ਗਰੀਬਾਂ ਦੇ ਬੂਹੇ ਅੱਗੇ ਬੱਸ ਖੜ੍ਹੀ ਕਰਦੇ ਹਾਂ। ਲੋਕਾਂ ਨੂੰ ਘਰਾਂ ਤੋਂ ਕੱਢਣਾ ਵੀ ਇੱਕ ਤੁਹਾਡੇ ਕੋਲ ਬਹੁਤ ਵੱਡੀ ਚੀਜ਼ ਹੈ। ਇਹ ਇੱਥੇ ਫੇਲ ਹੋਏ ਆ ਸਰਕਾਰ ਵਾਲੇ। ਸਾਡੇ ਕੈਂਪ ਦੇਖ ਲਓ, ਅਸੀਂ ਤਾਂ ਇਹਨਾਂ ਨਾਲ ਕਰਨਾ ਨਹੀਂ ਚਾਹੁੰਦੇ ਸੀਗੇ। ਉਹ ਤਾਂ ਸਾਨੂੰ ਬੇਨਤੀ ਕੀਤੀ ਕਰਕੇ ਅਸੀਂ ਕਿਹਾ ਵੀ ਠੀਕ ਆ, ਤੁਸੀਂ ਲੈ ਲਓ। ਸਾਨੂੰ ਤਾਂ ਆਪਦੀ ਲੋੜ ਆ, ਅਸੀਂ ਕੱਲ੍ਹ ਨੂੰ ਨਵੀਂ ਬੱਸ ਦੇ ਰਹੇ ਹਾਂ। ਇੱਕ ਸਾਨੂੰ ਮਾਲਵੇਲੇ ਬੱਸਾਂ ਦੀ ਲੋੜ ਹੈ। ਦਿੱਲੀ ਸਰਕਾਰ ਨੇ, ਸ਼ੀਲਾ ਦੀਕਸ਼ਤ ਨੇ ਸਾਡੀ ਲਾਸਟ ਵੀਕ ਸਾਡੀ ਇੱਕ ਬੱਸ ਦੀ ਫਲੈਗ ਕੀਤੀ ਆ। ਹਰਿਆਣਾ ਗੌਰਮੈਂਟ ਸਾਥੋਂ ਇੱਕ ਬੱਸ ਮੰਗ ਰਿਹਾ। ਮੇਘਾਲਿਆ ਦੇ ਨਾਲ ਸਾਡਾ ਸਮਝੌਤਾ ਹੋ ਚੁੱਕਿਆ, ਉੜੀਸਾ ਦੇ ਨਾਲ ਸਾਡਾ ਸਮਝੌਤਾ ਹੋ ਚੁੱਕਿਆ। ਹਰ ਸਟੇਟ ਸਾਡੀਆਂ ਬੱਸਾਂ ਫਿਰਦੀਆਂ, ਪਰ ਇਹਦੇ ਵਿੱਚ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਣਾ, ਉਹਨਾਂ ਨੂੰ ਕਹਿਣਾ ਵੀ ਆਪੋ ਆਪ ਨੂੰ ਚੈੱਕਅਪ ਕਰਾਓ, ਇਹ ਸਰਕਾਰ ਦਾ ਫਰਜ਼ ਹੈ, ਨਾ ਕਿ ਸਾਡਾ ਫਰਜ਼ ਹੈ। ਜਿਹੜਾ ਸਿਹਤ ਵਿਭਾਗ ਦਲੀਲ ਦਿੰਦਾ ਕਿ ਉਹ ਕਹਿੰਦਾ ਕਿ ਜਿਹੜਾ PGI ਦਾ ਟੈਸਟ ਹੈਗਾ ਮੈਮੋਗ੍ਰਾਫੀ ਦਾ, ਉਹ ਤਕਰੀਬਨ ਹੈਗਾ 100 ਰੁਪਏ ਦਾ, ਜਿਹੜਾ ਤੁਸੀਂ ਕਰਦੇ ਹੋ ਉਹ ਹੈਗਾ 680 ਰੁਪਏ ਦਾ। ਇਹ ਫ਼ਰਕ ਕਿਉਂ ਹੈ? ਦੇਖੋ ਜੀ, ਅਸੀਂ 680 ਦਾ ਵੀ ਨਹੀਂ ਕਹਿੰਦੇ। 680 ਦਾ ਇਸ ਤਰ੍ਹਾਂ ਬਣਿਆ ਨਾ ਵੀ ਇਹਨਾਂ ਨੇ ਟੋਟਲ ਮਰੀਜ਼ ਦੇਖ ਲਏ ਸਾਲ ਦੇ ਵਿੱਚ, ਅਤੇ 30 ਲੱਖ ਰੁਪਈਆ ਦੇਖ ਲਿਆ ਵੀ ਸਾਨੂੰ ਦਿੱਤਾ, ਅਤੇ ਮਰੀਜ਼ਾਂ ਨੂੰ ਗੁਣਾ ਕਰਤੀ ਉਹਨਿਆਂ 'ਤੇ, ਅਤੇ ਉਹ 680 ਰੁਪਈਏ ਨਿਕਲੇ। ਰੋਕੋ ਕੈਂਸਰ ਸੰਸਥਾ ਤਾਂ NRI ਭੈਣ ਭਰਾਵਾਂ ਦੇ ਸਿਰ 'ਤੇ ਚੱਲਦੀ ਹੈ, ਬਿਲਕੁਲ ਫ੍ਰੀ ਆਫ ਕਾਸਟ ਕਰ ਰਹੀ ਹੈ ਹਰ ਚੀਜ਼। ਇੱਕ ਪੇਪਰ 'ਚ ਆਰਟੀਕਲ ਆ ਗਿਆ, ਸਾਨੂੰ ਉਹਦੀ ਸ਼ਰਮ ਆ ਰਹੀ ਹੈ ਵੀ ਅਸੀਂ ਤਾਂ ਬਿਲਕੁਲ ਫ੍ਰੀ ਕਰ ਰਹੇ ਹਾਂ। ਦੁਨੀਆ ਦੀ ਇੱਕੋ ਇੱਕ ਸੰਸਥਾ ਜਿਹੜੀ 6 ਚੀਜ਼ਾਂ ਫ੍ਰੀ ਦੇ ਰਹੀ ਹੈ, ਅਤੇ ਮੈਨੂੰ ਕੋਈ ਬੰਦਾ ਪੁਆਇੰਟ ਆਊਟ ਕਰ ਦੇਵੇ ਵੀ ਕਿਸੇ ਮਰੀਜ਼ ਤੋਂ ਦਵਾਈ ਲਈ ਅਤੇ ਮੇਰਾ ਨੈਕਸਟ ਡੇ ਰਿਜ਼ਾਈਨ ਲੈ ਲਿਓ। ਪਰੰਤੂ ਇੱਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਆਪਦੇ ਕੈਂਪਾਂ ਨੂੰ ਕਾਮਯਾਬ ਕਰਨਾ। ਇਹੀ ਜਿਹੜਾ 680 ਹੈ, ਚਾਹੇ 68 ਰੁਪਏ ਵੀ ਰਹਿ ਜੇ, ਇਟ ਡਿਪੈਂਡਸ ਨੰਬਰ ਆਫ ਪੇਸ਼ੈਂਟ ਕਿੰਨੇ ਆਉਂਦੇ ਆ। ਇੱਕ ਘਰ ਦੇ ਵਿੱਚ 10 ਪੱਖੇ ਚੱਲਦੇ ਆ, ਜੇ 2 ਜੀ ਰਹਿੰਦੇ ਆ, ਬਿਜਲੀ ਦਾ ਬਿੱਲ 2 ਜੀਆਂ 'ਤੇ ਪੈਣਾ।
ਜੇ ਉੱਥੇ ਘਰ 'ਚ 20 ਮੈਂਬਰ ਰਹਿੰਦੇ ਹੋਣ ਤੇ ਬਿਜਲੀ ਦਾ ਬਿੱਲ 20 ਤੇ ਡਿਵਾਈਡ ਹੋ ਜਾਣਾ। ਇਹ ਤਾਂ ਇਹਨਾਂ ਨੂੰ ਸਰਕਾਰ ਨੂੰ ਕੈਂਪਾਂ ਨੂੰ ਕਾਮਯਾਬ ਕਰਨਾ। ਨਾਲੇ ਜਿਹੜਾ ਸਰਕਾਰ ਨਾਲ ਕੰਟੈਕਟ ਹੋਇਆ ਸੀ ਜੀ, ਮੇਰੇ ਆਉਣ ਤੋਂ ਪਹਿਲਾਂ ਹੋਇਆ ਸੀ। ਮੈਨੂੰ ਤਾਂ ਇਸ ਸੰਸਥਾ ਨਾਲ ਆਏ ਨੂੰ 1 ਸਾਲ ਤੇ 4 ਮਹੀਨੇ ਹੋਏ ਹੈ। ਮੈਂ ਤਾਂ ਚੈਰਿਟੀ ਆਰਗੇਨਾਈਜੇਸ਼ਨ ਨੂੰ ਮੈਂ ਕਹਿੰਦਾ ਮੈਂ ਸੇਵਾ 'ਚ ਬਿਲੀਵ ਰੱਖਦਾ, ਮਨੁੱਖਤਾ ਦੀ ਵਿੱਚ। ਮੈਂ ਸਰਕਾਰਾਂ ਦੇ ਕੰਮਾਂ 'ਚ ਅਫਸਰਾਂ ਦੇ ਨਾਲ, ਬਿਊਰੋਕਰੇਟਸੀ ਦੇ ਨਾਲ ਮੈਂ ਡੀਲ ਨਹੀਂ ਕਰ ਸਕਦਾ, ਕਿਉਂਕਿ ਮੈਂ ਇੱਥੋਂ ਹੀ ਪੰਜਾਬ 'ਚੋਂ ਗਿਆ, ਮੇਰਾ ਜਨਮ ਹੈ, ਮੈਂ ਇੱਥੇ ਡਿਗਰੀ ਕਰਕੇ ਗਿਆ। ਇਹ ਆਪਦੇ ਬਲੇਮ ਦੂਜੇ 'ਤੇ ਦੇਣ ਦੀ ਕੋਸ਼ਿਸ਼ ਕਰ। ਅਸੀਂ ਤਾਂ ਫ੍ਰੀ ਆਫ ਕਾਸਟ 6 ਚੀਜ਼ਾਂ ਦੇ ਰਹੇ ਹਾਂ। NRI ਸਾਡੇ ਕੈਂਪ ਨੂੰ ਸਪੋਂਸਰ ਕਰਦਾ। ਨੋਰਮਲ ਅਸੀਂ ਫੀਸ ਰੱਖੀ ਹੈ। NRI ਨੂੰ ਅਸੀਂ ਕਹਿੰਦੇ ਆਪਦੇ ਹੱਥੀਂ ਆਪਦੇ ਪਿੰਡ ਦੀ ਸੇਵਾ ਕਰ, ਪਰੰਤੂ ਇੱਥੇ ਗੌਰਮੈਂਟ ਨੂੰ ਆਪਦੇ ਕੈਂਪ ਕਾਮਯਾਬ ਕਰਨ ਦੇ ਲਈ ਉਹਨਾਂ ਨੂੰ ਵੱਧ ਤੋਂ ਵੱਧ ਉਹਦੀ ਮਾਰਕੀਟਿੰਗ ਲੋਕਾਂ 'ਚ ਦੱਸੋ ਵੀ ਭਾਈ ਆ ਕੈਂਪ, ਇਹਨਾਂ ਦਾ ਫਾਇਦਾ ਉਠਾਓ। ਰੋਕੋ ਕੈਂਸਰ ਜਿਹੜੀ ਹੈਗੀ ਇਹ ਚੈਰੀਟੇਬਲ ਸੰਸਥਾ ਹੈਗੀ ਹੈ, ਸੁਭਾਵਿਕ ਤੌਰ 'ਤੇ ਇਹਨੂੰ ਜਿਹੜਾ ਫੰਡ ਬਾਹਰੋਂ ਮਿਲਦਾ ਹੋਏਗਾ, ਇਹਦੇ ਕੀ ਸੋਰਸ ਨੇ? ਵੀ ਜੀ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ, ਮੇਰੀ ਹਰ ਇੰਟਰਵਿਊ 'ਚ ਕਹਿਣਾ ਵੀ ਅਸੀਂ ਲੋੜ ਤੋਂ ਵੱਧ ਗੁਰੂ ਘਰ ਬਣਾ ਲਏ। ਅੱਜ ਹਸਪਤਾਲਾਂ ਦੀ ਲੋੜ ਹੈ ਕਿ ਮੇਰੀ ਮਾਂ ਦੀ ਮੌਤ ਹੋਈ ਹੈ, ਮੈਂ ਆਪਦੀ ਮਾਂ ਦੀ ਯਾਦ ਦੇ ਵਿੱਚ, ਭਾਵੇਂ ਮੈਂ ਰੋਕੋ ਕੈਂਸਰ ਦਾ ਰਾਜਦੂਤ ਹਾਂ, ਮੈਂ ਹਰ ਬੱਸ ਨੂੰ ਇੱਕ ECG ਮਸ਼ੀਨ ਡੋਨੇਟ ਕੀਤੀ ਹੈ। ਮੈਂ ਆਪਦੀ ਮਾਂ ਦੀ ਬਰਸ਼ੀ ਤੰਬੂ ਲਾ ਕੇ ਨਹੀਂ ਮਨਾਈ, ਜਲੇਬੀਆਂ ਵੰਡ ਕੇ ਨਹੀਂ ਮਨਾਈ। ਸਿੰਪਲ ਇੱਕ ਗੁਰੂ ਘਰ 'ਚ ਦਾ ਪਾਠ ਕਰਵਾ ਕੇ ਉਹਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਉਹ ਮਨੁੱਖਤਾ ਦੀ ਸੇਵਾ ਲਈ ਮਸ਼ੀਨਾਂ ਲਾਈਆਂ। ਇਸ ਤਰ੍ਹਾਂ ਹੀ ਸਾਡੇ ਸਾਰੇ ਦਾਨੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਆਪਣੇ ਬੱਚਿਆਂ ਦੇ ਵਿਆਹ, ਆਪਣੇ ਬੱਚਿਆਂ ਦੇ ਬਰਥਡੇ ਹੋਟਲਾਂ 'ਚ ਨਾ ਮਨਾਓ, ਸਾਡੀ ਸੰਸਥਾ ਨੂੰ ਵੱਧ ਤੋਂ ਵੱਧ ਦਾਨ ਦਿਓ। ਅਸੀਂ ਸਾਧ ਸੰਗਤ ਜੀ ਪੈਸਾ ਨਹੀਂ ਲੈਂਦੇ, ਅਸੀਂ ਕਹਿੰਦੇ ਹਾਂ ਮੈਡੀਸਨ ਦਿਓ ਸਾਨੂੰ ਕੈਂਸਰ ਦੀ। ਆਪਦੇ ਅਸੀਂ ਕਹਿੰਦੇ ਆਪਦੇ ਪਿੰਡ ਨੂੰ ਹੀ ਗੋਦ ਲੈ ਲਓ, ਸਾਨੂੰ ਨਾ ਪੈਸਾ ਦਿਓ, ਵੀ ਨੋ ਨੀਡ ਮਨੀ। ਅਸੀਂ ਕੋਈ ਸੰਸਥਾ ਨਹੀਂ ਕਹਿੰਦੀ ਦੇਖੋ ਪੈਸੇ ਤੋਂ ਬਿਨਾਂ ਕੰਮ ਨਹੀਂ ਚੱਲਦੇ, ਪਰੰਤੂ ਅਸੀਂ ਕਹਿੰਦੇ ਵੀ ਤੂੰ ਆਪਦੇ ਪਿੰਡ ਨੂੰ ਸਪੋਂਸਰ ਕਰ ਲਓ। ਮੰਨ ਲਓ NRI ਭੈਣ ਭਰਾ, ਅਸੀਂ ਕੈਨੇਡਾ ਦੇ ਵਿੱਚੋਂ $1000, ਅਮਰੀਕਾ ਦੇ ਵਿੱਚੋਂ $1000 ਰੱਖੀ ਹੈ, ਇੰਗਲੈਂਡ ਪਾਉਂਡ ਹੈਵੀ ਕਰਕੇ ਉੱਥੇ ਅਸੀਂ ਹੁਣ 500 ਪਾਉਂਡ ਸੀ, ਹੁਣ 600 ਪਾਉਂਡ ਕਰ ਰਹੇ ਹਾਂ। 600 ਪਾਉਂਡ ਦੇ ਵਿੱਚ ਮੇਰਾ ਸਾਰਾ ਪਿੰਡ ਚੈੱਕਅਪ ਹੋ ਜਾਵੇ, ਸਾਰਾ ਪਿੰਡ, ਉਹਦਾ ਸਾਰਾ BP, ਸਾਰੇ ਦੀ ਡਾਇਬੀਟੀਜ਼, ਸਭ ਮੇਰੀਆਂ ਮਾਵਾਂ ਭੈਣਾਂ ਦਾ ਕੈਂਸਰ, ECG ਹੋ ਜੇ, ਤੇ ਅਵੇਅਰਨੈਸ ਦੇ ਲੈਕਚਰ ਹੋ ਜਾਣ, ਤੇ ਅਵੇਅਰਨੈਸ ਲੀਫਲੈਟ ਵੰਡੇ ਜਾਣ, ਤੇ ਲੋੜਵੰਦ ਨੂੰ ਦਵਾਈ ਵੀ ਦਿੱਤੀ ਜਾਵੇ। ਇਸ ਤੋਂ ਵੱਡਾ ਪੁੰਨ ਦੁਨੀਆ ਦੇ ਵਿੱਚ ਕੀ ਹੋ ਸਕਦਾ? ਸਾਡੀ ਸੰਸਥਾ ਚੱਲਦੀ ਇਸ ਬੇਸ 'ਤੇ ਹੈ। ਅਸੀਂ ਆਪਣਾ ਬੈਂਕ ਬੈਲੈਂਸ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਜਿੰਨਾ ਬੈਂਕ ਬੈਲੈਂਸ ਹੋਊਗਾ ਉਨੀ ਸੰਸਥਾ ਬਦਨਾਮ ਹੋ ਸਕਦੀ ਹੈ, ਕਰਪਟ ਹੋ ਸਕਦੇ ਹਾਂ। ਮੈਂ ਵੀ ਉਸੇ ਮਿੱਟੀ ਦਾ ਬਣਿਆ। ਅਸੀਂ ਕਹਿੰਦੇ ਸਾਨੂੰ ਪੈਸਾ ਨਾ ਦਿਓ ਬਿਲਕੁਲ ਹੀ। ਤੁਸੀਂ ਇੰਗਲੈਂਡ ਦੇ ਵਿੱਚ ਬਿਜ਼ਨਸਮੈਨ ਹੋ, ਪਰ ਤੁਸੀਂ ਜਿਹੜਾ ਮੋਗਾ ਜ਼ਿਲ੍ਹੇ ਦੇ ਵਿੱਚ ਆਪਣੇ ਜ਼ਿਲ੍ਹੇ ਪਿੰਡ ਹੈਗਾ ਜਿਹੜਾ ਤੁਹਾਡਾ, ਤੁਸੀਂ ਉਹਨੂੰ ਅਡੋਪਟ ਕੀਤਾ। ਉੱਥੇ ਕੀ ਚੇਂਜ ਆਏ ਨੇ ਜਾਂ ਕੀ ਕੰਮ ਕੀਤੇ ਤੁਸੀਂ? ਅਸੀਂ 91 ਦੇ ਵਿੱਚ ਹੀ, ਇਹ ਮੇਰੇ ਬਾਪੂ ਜੀ ਦੀ ਸੋਚ ਸੀਗੀ, ਉਹਨਾਂ ਨੇ ਟਰਸਟ ਬਣਾਇਆ ਸੀ ਗਰੀਬ ਬੱਚਿਆਂ ਨੂੰ ਵਿੱਦਿਆ ਦੇਣ ਦੇ ਲਈ। ਅਸੀਂ ਇਹ ਸੋਚਿਆ ਸੀ ਵੀ ਸਾਡੇ ਪਿੰਡ ਦਾ ਕੋਈ ਬੱਚਾ ਇਹ ਨਹੀਂ ਕਹਿ ਸਕਦਾ ਕਿ ਮੇਰਾ ਗਰੀਬ ਘਰੇ ਜਨਮ ਹੋ ਗਿਆ, ਮੈਂ ਵਿੱਦਿਆ ਤੋਂ ਵਾਂਝਾ ਰਹਿ ਗਿਆ। ਅਸੀਂ ਸਾਰੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ, ਸਾਰਿਆਂ ਨੂੰ ਪੈਨ ਪੈਨਸਲਾਂ, ਸਾਰਿਆਂ ਨੂੰ ਯੂਨੀਫਾਰਮਸ, ਤੇ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਉਂਦੇ ਆ ਸਾਰਿਆਂ ਨੂੰ, ਕਿਸੇ ਨੂੰ ਸਾਈਕਲ, ਕਿਸੇ ਨੂੰ ਘੜੀ, ਅਸੀਂ ਉਹਨਾਂ ਨੂੰ ਪ੍ਰਾਈਜ਼ ਦਿੰਦੇ ਹਾਂ। ਬੱਚਿਆਂ 'ਚ ਕੰਪੀਟੀਸ਼ਨ ਕ੍ਰੀਏਟ ਕੀਤਾ ਵੀ ਉਹ ਬੱਚੇ ਫਿਰ ਸ਼ੌਂਕ ਨਾਲ ਪੜ੍ਹਦੇ ਆ। ਇਸ ਤੋਂ ਬਿਨਾਂ ਅਸੀਂ ਹੁਣ ਉਹਨੂੰ ਇੰਨਾ ਵਧਾ ਦਿੱਤਾ, ਸਾਰੀ ਸਪੋਰਟਸ ਦਾ ਸਮਾਨ ਲੈ ਕੇ ਦਿੰਦੇ ਹਾਂ ਬੱਚੇ ਨਸ਼ਿਆਂ ਤੋਂ। ਜਿਸ ਦਿਨ ਮੇਰੀ ਮਦਰ ਦੀ ਡੈਥ ਹੋਈ ਸੀ ਉਸ ਤੋਂ ਪਹਿਲਾਂ ਅਸੀਂ 22 ਕੰਪਿਊਟਰ ਲਾਏ ਸਕੂਲ ਦੇ ਵਿੱਚ, ਵੀ ਕੰਪਿਊਟਰ ਵਿੱਦਿਆ ਦਿੱਤੀ ਜਾਵੇ ਬੱਚਿਆਂ ਨੂੰ। ਇਹੀ ਮੈਂ ਸਾਰੇ NRIs ਨੂੰ ਕਹਿੰਦਾ ਵੀ ਪਲੀਜ਼ ਫੋਲੋ ਦਿਸ ਪੈਟਰਨ। ਦੇਖੋ ਸਾਡੇ ਪਿੰਡ ਦੇ ਵਿੱਚ ਅਸੀਂ ਫਿਰ ਉਸ ਤੋਂ ਬਾਅਦ ਅਸੀਂ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, 10-10 ਦੀਆਂ। ਅਸੀਂ ਉਹ ਕੁੜੀ 'ਤੇ ਕੰਡੀਸ਼ਨ ਲਾ ਦਿੱਤੀ ਸੀ ਜਿਹੜੀ 10 ਕਲਾਸਾਂ ਪਾਸ ਕਰੂਗੀ, ਸਿਲਾਈ ਦਾ ਕੋਰਸ ਕਰੂਗੀ, ਉਹਦਾ ਵਿਆਹ ਕਰਾਂਗੇ ਗਰੀਬ ਔਰਤ ਦਾ। ਉਹ 10-10 ਇਕੱਠੇ ਵਿਆਹ ਕਰ ਦਿੰਦੇ ਸਿੰਪਲ ਜਿਹੇ ਤਰੀਕੇ ਦੇ ਨਾਲ। ਉਹ ਸਾਡੇ ਮੇਰੇ ਬਾਪੂ ਜੀ ਦਾ ਟਰਸਟ ਹੈ, ਸੋਚ ਉਹਨਾਂ ਦੀ ਸੀ, ਉਹ ਟਰਸਟ ਨੂੰ ਫਿਰ ਮੈਂ ਚਲਾਇਆ। ਪਰੰਤੂ ਹੁਣ ਮੇਰੇ ਕੋਲ ਟਾਈਮ ਨਹੀਂ, ਸਾਡੀ ਕਮੇਟੀ ਚਲਾ ਰਹੀ ਹੈ, ਕਿਉਂਕਿ ਮੇਰੇ ਕੋਲ ਹੁਣ ਕੈਂਸਰ ਦੇ ਨਾਲ ਮੈਂ ਜ਼ਿਆਦਾ ਟਾਈਮ ਇੱਧਰ ਦੇ ਰਿਹਾ। ਪਰੰਤੂ ਬਹੁਤ ਸਕਸੈਸਫੁਲ ਹੈ। ਧੀਆਂ ਦੀ ਗਿਣਤੀ ਮੇਰੇ ਪਿੰਡ 'ਚ ਪਿਛਲੇ ਸਾਲ ਤੋਂ ਵੱਧ ਰਹੀ ਹੈ। ਲੋਕਾਂ ਦੇ ਉੱਤੇ ਧੀਆਂ ਦਾ ਬੋਝ ਨਹੀਂ ਗਾ, ਮੈਨੂੰ ਖੁਸ਼ੀ ਹੋ ਰਹੀ ਹੈ ਮੇਰੇ ਬਾਪ ਦੀ ਸੋਚ ਦੇ ਉੱਤੇ। ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ, ਤੁਸੀਂ ਵੀ ਕਰ ਸਕਦੇ ਆ, ਛੋਟੇ ਸਕੇਲ 'ਤੇ ਕਰ ਲਓ। 3 ਬੱਚੇ ਲੈ ਲਓ ਜਿਹੜੇ ਫਸਟ ਸੈਕਿੰਡ ਥਰਡ ਹੈਗੇ। ਇਹ ਪਿੰਡ ਦੇ 18 ਬੱਚੇ ਜਿਹਨੇ ਬਿਲਕੁਲ ਗਰੀਬ ਘਰਾਂ 'ਚ ਪੈਦਾ ਹੋਏ ਸੀ, ਅੱਜ ਉੱਚੇ ਅਹੁਦਿਆਂ 'ਤੇ ਹੈ, ਸਾਡੇ ਟਰਸਟ 'ਤੇ ਪੜ੍ਹਾਏ ਹੋਏ। ਪਰ ਮੈਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਇੱਕ ਬੱਚਾ ਤੁਹਾਡਾ ਪੜ੍ਹਾਇਆ ਹੋਇਆ ਅਫਸਰ ਬਣ ਜੇ। ਇਹੀ ਸਾਡੇ ਗੁਰੂ ਨੇ ਕਿਹਾ ਸੀਗਾ ਕਿ ਸ਼ਬਦ ਗੁਰੂ ਸਭ ਤੋਂ ਉੱਚਾ। ਸ਼ਬਦ ਗੁਰੂ ਲਈ ਵਿੱਦਿਆ ਦੀ ਲੋੜ ਆ। ਮੈਂ ਪਹਿਲਾਂ ਵੀ ਦੱਸ ਚੁੱਕਿਆ, ਆਪੋ ਆਪਣੇ ਪਿੰਡਾਂ ਨੂੰ ਵੱਧ ਤੋਂ ਵੱਧ ਵਿੱਦਿਆ ਦਿਓ, ਅਤੇ ਵਿੱਦਿਆ ਆ ਗਈ ਤਾਂ ਜਾਗਰਤਾ ਆਪੇ ਆ ਜਾਏਗੀ। ਜਿੰਨੇ ਵੀ ਆਪਣੇ ਰੋਕੋ ਕੈਂਸਰ ਦੇ ਅਧਿਕਾਰੀ ਨੇਗੇ ਉਹ ਤਕਰੀਬਨ ਸਾਰੇ ਸੈਲਰੀ ਲੈਂਦੇ ਆ, ਅਤੇ ਅਸੀਂ ਸੁਣਿਆ ਕਿ ਤੁਸੀਂ ਉਹਨਾਂ ਤੋਂ ਕੁਝ ਵੀ ਨਹੀਂ ਲੈਂਦੇ। ਸਾਡੀ ਸੰਸਥਾ ਦੇ ਵਿੱਚ 2 ਮੈਂਬਰ ਹੈ ਜੀ। ਇੱਕ ਮਿਸਟਰ ਚਾਵਲਾ ਜੀ ਹੈ ਜੋ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ, ਉਹ ਕੋਈ ਤਨਖਾਹ ਨਹੀਂ ਲੈਂਦੇ। ਅਤੇ ਦੂਸਰਾ ਜਿਹੜਾ ਮੈਂ ਉਹਨਾਂ ਤੋਂ ਸਾਰੀ ਸੰਸਥਾ ਦਾ ਗਲੋਬਲ ਇੰਵੈਸਟਰ ਹਾਂ, ਮੈਂ ਕੋਈ ਤਨਖਾਹ ਨਹੀਂ ਲੈਂਦਾ ਗਾ। ਮੈਂ ਇੱਕ ਚੀਜ਼ ਸੋਚ ਕੇ ਚੱਲਿਆ, ਤਨਖਾਹ ਤਾਂ ਦੂਰ ਦੀ ਗੱਲ, ਮੈਂ ਆਪਣੀ ਜ਼ਿੰਦਗੀ, ਬਾਕੀ ਦੀ ਜ਼ਿੰਦਗੀ ਰੋਕੋ ਕੈਂਸਰ ਨੂੰ ਡੋਨੇਟ ਕਰ ਚੁੱਕਿਆ। ਮੇਰਾ ਜਿੰਨਾ ਵੀ ਕੋਈ ਮੇਥੋਂ ਫਾਇਦਾ ਲੈਣਾ ਚਾਹੁੰਦੇ ਆ, ਜੋ ਮੈਂ ਕਰ ਸਕਦਾ, ਜੋ ਮੇਰੇ 'ਚ ਰੱਬ ਨੇ ਐਬਿਲਿਟੀ ਪਾਈ ਹੈ, ਮੈਂ ਹਮੇਸ਼ਾ ਤਿਆਰ ਰਹੂੰਗਾ। ਪੰਜਾਬ ਦੇ ਵਿੱਚ ਮੋਗਾ ਜ਼ਿਲ੍ਹਾ ਨਹੀਂ ਮੇਰਾ ਪਿੰਡ, ਪੰਜਾਬ ਸਾਰਾ ਮੇਰਾ ਪਿੰਡ ਹੈ।
ਤੇ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਹਿੱਟ ਲਿਸਟ ਤੇ ਪੰਜਾਬ ਨੂੰ ਰੱਖਿਆ। ਅਸੀਂ ਅਗਲੇ 3 ਸਾਲ ਦੇ ਵਿੱਚ ਪੂਰੀ ਉਮੀਦ ਹੈ ਕੱਲਾ ਪਿੰਡ ਚੈੱਕਅਪ ਕਰਾਂਗੇ। ਤੁਸੀਂ ਧੀਆਂ ਬਚਾਉਣ ਦੀ ਗੱਲ ਕੀਤੀ ਹੈ, ਭਰੂਣ ਹੱਤਿਆ ਬਾਰੇ ਵੀ ਤੁਸੀਂ ਮੁਹਿੰਮ ਚਲਾ ਰਹੇ ਹੋ। ਉਹਦੇ ਵਿੱਚ ਤੁਹਾਡੇ ਜਿਹੜੀ ਏਰੀਏ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਇਹ ਕੰਮ ਕੀਤਾ ਉੱਥੇ ਕੀ ਖਾਸ ਤਬਦੀਲੀ ਦੇਖਣ ਨੂੰ ਮਿਲੀ? ਪਹਿਲਾਂ ਤਾਂ ਮੈਂ ਇਹ ਕਹਿਣਾ ਕਿ ਮੇਰੇ ਬਾਪ ਨੇ ਮੇਰਾ 1 ਰੁਪਏ ਨਾਲ ਵਿਆਹ ਕੀਤਾ ਸੀ। ਮੇਰੇ ਹੁਣ 2 ਬੱਚੇ ਵਿਆਹੁਣ ਵਾਲੇ। ਪਹਿਲਾਂ ਮੈਂ ਆਪਦੇ ਘਰ ਤੋਂ ਸ਼ੁਰੂ ਕਰਾਂ। ਮੈਂ ਆਪਦੀ ਵਾਈਫ ਨੂੰ ਕਹਿਤਾ ਵੀ ਵੱਡੇ ਮੇਰਾ ਬੇਟਾ ਵਕੀਲ ਹੈ ਕਿ ਇਹਦੀ 5 ਬੰਦਿਆਂ ਨਾਲ ਸ਼ਾਦੀ ਹੋਣੀ ਹੈ। ਕੁੜੀ ਮੈਂ ਬੇਟੇ ਨੂੰ ਕਹਿੰਦਾ ਤੂੰ ਪਸੰਦ ਕਰ ਲਾ, ਧੀ ਵਾਲੇ ਨੂੰ ਕਹਿੰਦਾ ਦੂਜੀ ਮੇਰੀ ਕੰਡੀਸ਼ਨ ਆ ਵੀ ਸਾਡੇ 5 ਬੰਦੇ ਆਉਣੇ। ਅਸੀਂ ਗੁਰੂ ਘਰੋਂ ਆਨੰਦ ਕਾਰਜ ਲੈ ਕੇ ਵਾਪਸ ਆਉਣੇ, ਕੋਈ ਮੈਰਿਜ ਪੈਲੇਸ ਨਹੀਂ ਜਾਣਾ। ਓਕੇ। ਸੈਕੰਡ ਚੀਜ਼, ਜੇ 6ਵਾਂ ਬੰਦਾ ਹੋਇਆ ਮੈਂ ਘਰ ਨੂੰ। ਅੱਜ ਇਹਨਾਂ ਚੀਜ਼ਾਂ ਦੀ ਲੋੜ ਹੈ ਸਾਦੇਪਣ ਦੀ, ਕਿਉਂਕਿ ਦਾਜ ਨੂੰ ਇੱਕ ਵੱਡਾ ਕਾਰਨ ਗਿਣਿਆ ਗਿਆ ਭਰੂਣ ਹੱਤਿਆ ਦੇ ਵਿੱਚ। ਅਸੀਂ ਸਵਰਗ ਮੁਲਕ 'ਚ ਰਹਿੰਦੇ ਹਾਂ, ਕੈਨੇਡਾ, ਅਮਰੀਕਾ, ਇੰਗਲੈਂਡ ਵਾਲੇ, ਪਰ ਆਪਦੀ ਔਲਾਦ ਨੂੰ ਅਸੀਂ ਪੰਜਾਬ 'ਚ ਆਣ ਕੇ ਵੇਚਦੇ ਹਾਂ। ਉਹਨਾਂ ਗਰੀਬਾਂ ਨੂੰ ਜਿਨ੍ਹਾਂ ਕੋਲ ਸਾਫ਼ ਪਾਣੀ ਨਹੀਂ। ਅਸੀਂ ਸਵਰਗ ਮੁਲਕ 'ਚ ਰਹਿੰਦੇ ਨਹੀਂ ਰੱਜੇ, ਅਤੇ ਫਿਰ ਅਸੀਂ ਇਹ ਗਰੀਬਾਂ ਤੋਂ ਕੀ ਰੱਜ ਲਾਂਗੇ? ਸਾਡੀ ਜਿਹੜੇ 25-30 ਲੱਖ ਦੇ ਸੌਦੇ ਆ। ਸਿੱਖ ਕੌਮ ਦਾ ਡਾਈਵੋਰਸ ਰੇਟ 3 ਮੁਲਕਾਂ ਦਾ ਅੱਜ ਦੱਸਣ 'ਚ ਮੈਨੂੰ ਕੋਈ 47% ਕੈਨੇਡਾ ਦੇ ਵਿੱਚ ਹੈ, 42% ਅਮਰੀਕਾ 'ਚ ਹੈ, ਅਤੇ 37% UK ਦੇ ਵਿੱਚ ਹੈ। ਅੱਜ ਤੋਂ 12 ਸਾਲ ਪਹਿਲਾਂ ਕਿਤੇ ਡਾਈਵੋਰਸ ਹੋਇਆ ਸੀ ਸਾਡੀ ਮਾਤਾ, ਭੂਆ, ਮਾਸੀ, ਫੁੱਫੀ ਦਾ ਪਿੱਛੇ ਝਾਤੀ ਮਾਰੋ ਜਿੰਨੇ ਲਾਸਟ 12 ਈਅਰ 'ਚ ਹੋਏ ਆ। ਤੁਸੀਂ UK ਤੋਂ ਹੈਗੇ ਹੋ, ਇੰਗਲੈਂਡ ਦੇ ਵਿੱਚ ਜਾਂ ਫਿਰ ਕੈਨੇਡਾ ਅਤੇ ਹੋਰ ਕੁਛ ਦੇਸ਼ਾਂ ਦੇ ਵਿੱਚ ਉੱਥੇ ਵੀ ਭਰੂਣ ਹੱਤਿਆ ਸ਼ਰੇਆਮ ਹੁੰਦੀ ਹੈ? ਬਿਲਕੁਲ ਜੀ, ਕੋਈ ਬਹੁਤ ਸੋਹਣਾ ਸਵਾਲ ਕੀਤਾ। ਮੈਨੂੰ ਸ਼ਰਮ ਆ ਰਹੀ ਹੈ ਇੰਗਲੈਂਡ ਤੋਂ ਲੇਡੀਜ਼, ਕਿਉਂਕਿ ਇੰਗਲੈਂਡ ਸਰਕਾਰ ਕਰਦੀ ਨਹੀਂ। ਉਹ ਜਦੋਂ ਲੇਡੀ ਪ੍ਰੈਗਨੈਂਟ ਹੋ ਜਾਂਦੀ ਹੈ ਅਤੇ ਉਹ ਬੱਚੇ ਦੀ ਸੈਕ ਕਰਾਉਣ ਲਈ ਪੰਜਾਬ ਆਉਂਦੀ ਹੈ। ਇੰਗਲੈਂਡ ਦੇ ਵਿੱਚ ਬੱਚੀ ਨੂੰ ਫ੍ਰੀ ਵਿੱਦਿਆ, ਫ੍ਰੀ ਮੈਡੀਕਲ ਹੈ। ਉਹ ਬੱਚੀ ਨੂੰ ਪੰਜਾਬ ਮਾਰਨ ਫੇਰ ਕਿਉਂ ਆਉਂਦੇ ਆ? ਇੱਕ ਪਾਸੇ ਸਿੱਖ ਕੌਮ ਕਹਿੰਦੀ ਹੈ ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੇ ਰਾਜਾਨ। ਪਹਿਲਾਂ ਮੈਂ ਅਲਟਰਾਸਾਊਂਡ ਦੀ ਗੱਲ ਕਰਾਂ। ਅਲਟਰਾਸਾਊਂਡ 1974 'ਚ ਆਇਆ। ਉਦੋਂ ਪਹਿਲਾਂ ਕਹਿੰਦੇ ਕਿਸੇ ਦੇ ਘਰ ਬੇਟੀ ਪੈਦਾ ਹੋਈ ਹੈ ਅਤੇ ਉਹ ਮਰੀ ਵੀ ਪੈਦਾ ਹੋਈ ਹੈ। ਉਹ ਮਰੀ ਵੀ ਨਹੀਂ ਪੈਦਾ ਹੁੰਦੀ ਸੀ, ਦਾਈ ਉਹਨੂੰ ਗਲ ਘੂਠਾ ਦੇ ਕੇ ਜਾਂ ਅੱਕਾਂ ਦਾ ਦੁੱਧ ਦੇ ਕੇ ਮਾਰ ਦਿੰਦੀ ਸੀ। ਇਸ ਤਰ੍ਹਾਂ ਹੀ ਸੰਗਰੂਰ ਡਿਸਟ੍ਰਿਕਟ ਬਡਰੁੱਖਾਂ ਦੇ ਵਿੱਚ ਵੀ ਕਿਸੇ ਦੇ ਘਰ ਬੇਟੀ ਪੈਦਾ ਹੋਈ ਸੀ, ਉਸ ਨੂੰ ਤੌੜੇ 'ਚ ਪਾ ਕੇ ਨੱਪਿਆ ਜਾਂਦਾ ਸੀ। ਅੱਜ ਤੋਂ 250-300 ਸਾਲ ਪਹਿਲਾਂ ਇਹ ਟ੍ਰੈਂਡ ਚੱਲਦਾ ਸੀਗਾ। ਉਦੋਂ ਨਾਲ ਇੱਕ ਗੁੜ ਦੀ ਰੋੜੀ ਰੱਖ ਦਿੰਦੇ ਸੀ, ਇੱਕ ਪੂਣੀ ਰੱਖ ਦਿੰਦੇ ਸੀ। ਗੁੜ ਖਾਈ ਪੂਣੀ ਕੱਤੀ, ਆਪ ਜਾਈ ਵੀਰੇ ਨੂੰ ਕੱਤੀ। ਉਹ ਕੌਣ ਸੀ ਕੁੜੀ? ਰਾਜ ਕੌਰ ਜੀ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੂੰ ਵੀ ਤੌੜੇ 'ਚ ਪਾ ਕੇ ਬਡਰੁੱਖਾਂ ਵਾਲੇ ਨੱਪੇ ਆਏ ਸੀ। ਉਹ ਬਾਬਾ ਗੁੱਦੜ ਸਿੰਘ ਉੱਥੇ ਕੋਈ ਹੋਇਆ, ਉਹਨੇ ਕਢਵਾਇਆ। ਉਹ ਤੌੜੇ ਦੇ ਵਿੱਚ ਥੋੜ੍ਹੀ ਬਹੁਤੀ ਆਕਸੀਜਨ ਸੀਗੀ, ਫਿਊ ਆਵਰ ਹੋਏ ਸੀ, ਉਹ ਬਚ ਗਈ ਸੀ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਵੀ ਮਾਰ ਦੇਣੀ ਸੀ ਜਿਹਨੇ ਇੱਕ ਸਿੱਖ ਰਾਜਾ ਪੈਦਾ ਕੀਤਾ। ਹੁਣ ਤੁਸੀਂ ਸੋਚੋ ਅਸੀਂ ਕਿੱਥੇ ਖੜ੍ਹੇ ਹਾਂ। ਤੁਸੀਂ ਜਿਹੜੀਆਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਾਫੀ ਸਾਰੀਆਂ ਪੈਦਲ ਯਾਤਰਾਵਾਂ ਕੀਤੀਆਂ ਨੇਗੀਆਂ, ਅਤੇ ਬ੍ਰਿਟਿਸ਼ ਸਰਕਾਰ ਨੇ ਤੁਹਾਨੂੰ ਮਨੁੱਖਤਾ ਦੇ ਲਈ ਅਵਾਰਡ ਦੇ ਕੇ ਸਨਮਾਨਿਆ ਹੈਗਾ, ਕੀ ਕਹੋਗੇ? ਵੀਰ ਜੀ, ਮੈਂ ਕੋਈ ਸਪੈਸ਼ਲ ਨਹੀਂ ਕੀਤਾ। ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਮਨੁੱਖਤਾ ਲਈ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਜਦੋਂ ਮੈਂ ਵਾਕ ਕਰਦਾ, ਮੈਂ ਅੱਜ ਜਸਟ ਲਾਸਟ ਵੀਕ ਇੱਕ ਵਾਕ ਕੰਪਲੀਟ ਕੀਤੀ ਹੈ। ਉਹਨੂੰ ਹੇਡਰੀਅਨ ਵਾਲ ਕਹਿੰਦੀ ਹੈ। ਇੰਗਲੈਂਡ ਅਤੇ ਸਕਾਟਲੈਂਡ ਦੇ ਵਿਚਾਰੇ 89 ਮਾਈਲ ਬਣ ਜਾਂਦੀ, 142 ਕਿਲੋਮੀਟਰ ਬਣਦੇ ਉਹਦੇ। ਅਸੀਂ 3 ਦਿਨ 'ਚ ਤੈਅ ਕੀਤੀ। ਤੋਂ ਵੱਡਾ ਤਾਂ ਫਾਇਦਾ ਮੈਨੂੰ ਹੋਇਆ, ਮੇਰਾ ਸਰੀਰ ਠੀਕ ਹੈ। ਮੈਂ 3 ਦਿਨ 'ਚ 142 ਕਿਲੋਮੀਟਰ ਪੈਦਲ ਕੀਤੀ। ਨਾਲ ਮੇਰੇ ਮੈਂਬਰ ਪਾਰਲੀਮੈਂਟ ਸੀ। ਅਸੀਂ ਕੈਂਸਰ ਰਿਸਰਚ ਲਈ ਫੰਡ ਇਕੱਠਾ ਕੀਤਾ, ਕਿਉਂਕਿ ਇਹ ਹਰ ਮਨੁੱਖ ਦਾ ਫਰਜ਼ ਹੈ। ਪਹਿਲਾਂ ਤੁਹਾਡੀ ਜਦੋਂ ਵੀ ਤੁਸੀਂ ਸੈਰ ਕਰੋਗੇ ਜਾਂ ਵਾਕ ਕਰੋਗੇ, ਤੁਹਾਡਾ ਮਨ ਖੁਸ਼ ਹੋਏਗਾ। ਜਦੋਂ ਚੈਰਿਟੀ ਲਈ ਕੰਮ ਕਰਦੇ ਹੋ ਤੁਹਾਡਾ ਮਨ ਬਹੁਤ ਖੁਸ਼ ਹੁੰਦਾ। ਤੁਸੀਂ ਸੋਚਦੇ ਹੋ ਯਾਰ ਆਪਦੇ ਬੱਚੇ ਤਾਂ ਹਰ ਇੱਕ ਪਾਲਦਾ, ਕਿਸੇ ਲਈ ਵੀ ਕੁਝ ਕਰਕੇ ਦੇਖੋ। ਆਪਾਂ ਨੂੰ ਹੁਣ ਹੌਸਪੀਟਲ ਦੀ ਲੋੜ ਹੈ। ਕੈਂਸਰ ਦੀ ਰੋਕਥਾਮ ਹੈ, ਇੱਕ ਭਰੂਣ ਹੱਤਿਆ ਵਿਰੁੱਧ ਜਿਹੜੀ ਮੁਹਿੰਮ ਹੈ, ਦੋਹੇ ਇਹ ਜਿਹੜੀਆਂ ਅਲਾਮਤਾਂ ਨੇਗੀਆਂ ਇਹ ਸੂਬੇ ਦੇ ਪ੍ਰਮੁੱਖ ਏਜੰਡੇ 'ਤੇ ਹੈ। ਪ੍ਰਵਾਸੀ ਪੰਜਾਬੀ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਇਹਦੇ ਪ੍ਰਤੀ ਚਿੰਤਤ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਤੁਸੀਂ ਖੁਦ ਇੱਕ ਪ੍ਰਵਾਸੀ ਪੰਜਾਬੀ ਹੋ, ਪ੍ਰਵਾਸੀ ਪੰਜਾਬੀਆਂ ਦਾ ਫੰਡ ਦੇਣ ਤੋਂ ਇਲਾਵਾ ਹੋਰ ਕੀ ਫਰਜ਼ ਬਣਦਾ ਹੈ? ਦੇਖੋ ਜੀ, ਮੈਂ ਪ੍ਰਵਾਸੀ ਹਾਂ, ਮੈਂ ਆਪਦੀ ਐਗਜ਼ਾਮਪਲ ਹੀ ਦਿੰਦਾ। ਅਗਰ ਮੈਂ ਆਪਦੇ ਬੇਟੇ ਨੂੰ ਇੱਥੇ ਵਿਆਹੁਣਾ, ਆਪਦੇ ਪਿੰਡ ਦੇ ਵਿੱਚ ਸਾਦਾ ਵਿਆਹ ਕਰਾਂ, ਇੱਕ ਐਗਜ਼ਾਮਪਲ ਸੈਟਅਪ ਕਰਾਂ ਵੀ ਕੁਲਵੰਤ ਸਿੰਘ ਆਇਆ ਸੀ 5 ਬੰਦਿਆਂ ਨਾਲ ਬੱਚੇ ਨੂੰ ਵਿਆਹ ਗਿਆ। ਦੂਜੇ ਲੋਕ ਮੈਨੂੰ ਫਾਲੋ ਕਰਨਗੇ, ਉਹ ਕਹਿਣਗੇ ਯਾਰ ਉਹ ਇੰਗਲੈਂਡ 'ਚੋਂ ਆਣ ਕੇ 5 ਬੰਦਿਆਂ ਨਾਲ ਕਿਹਾ ਗਿਆ, ਜਿਹੜਾ ਤੁਹਾਡੇ ਵਰਗਾ ਇੱਥੇ ਰਹਿੰਦਾ ਉਹ ਕਹੂਗਾ ਯਾਰ ਮੈਂ ਵੀ ਸਾਦਾ ਕਰਦਾ। ਦੇਖੋ ਕਿੰਨਾ ਵੱਡਾ ਪਿੰਡ ਨੂੰ ਇੱਕ ਸੇਧ ਮਿਲ ਜੂ, ਜਾਗਰਤਾ ਮਿਲ ਜੂਗੀ। ਪਿੰਡ ਦੇ ਵਿੱਚ ਮੈਂ ਸਿੰਪਲ ਕੰਮ ਕਰਾਂ ਸਪੋਰਟਸ ਦੇ। ਮੇਰੇ ਪਿੰਡ 'ਚ 2-3 ਵਾਲੀਬਾਲ ਦੇ ਨੈੱਟ ਲੱਗੇ ਆ ਬੱਚਿਆਂ ਨੂੰ, ਛੋਟਿਆਂ ਨੂੰ ਅੱਡ, ਵੱਡਿਆਂ ਨੂੰ ਅੱਡ, ਕਿਉਂਕਿ ਮੈਂ ਆਉਣ ਸਾਰ ਦੇਖਦਾ ਵੀ ਨੈੱਟ ਟੁੱਟਿਆ ਤਾਂ ਉਹ ਨੈੱਟ ਲੈ ਕੇ ਦਿੰਦਾ, ਵਾਲੀਬਾਲ ਲੈ ਕੇ ਦਿੰਦਾ, ਹਾਕੀ ਦੀ ਗਰਾਊਂਡ ਬਣਾ ਕੇ ਦਿੱਤੀ ਹੈ, ਹਾਕੀਜ਼ ਲੈ ਕੇ ਦਿੰਦਾ। ਕੋਈ ਬੱਚਿਆਂ ਨੂੰ ਸਪੋਰਟਸ ਵਾਲੇ ਉਹ ਸਪੋਰਟਸ ਵਾਲੇ ਪਾਓ। ਮੈਂ ਨਾਲ ਇੱਥੇ ਕਬੱਡੀ ਨੂੰ ਲੈ ਕੇ ਆਉਣਾ। ਕਬੱਡੀ 'ਚ ਓਲੰਪਿਕ 'ਚ ਨਹੀਂ ਖੇਡਦੇ, ਕਾਮਨਵੈਲਥ ਖੇਡਾਂ 'ਚ ਨਹੀਂ ਖੇਡਦੇ ਗੇ। ਅਸੀਂ ਕਬੱਡੀ 'ਤੇ ਬਹੁਤ ਜ਼ੋਰ ਦੇ ਰਹੇ, ਹੋਰ ਗੇਮਾਂ ਬਥੇਰੀਆਂ ਉਹਨਾਂ 'ਤੇ ਕਿਉਂ ਨਹੀਂ ਜ਼ੋਰ ਦਿੰਦੇ ਜਿਨ੍ਹਾਂ ਦੀ ਬਾਹਰ ਮਾਨਤਾ ਵੀ ਹੈ। ਕਬੱਡੀ ਤਾਂ ਪੰਜਾਬੀ ਬਾਹਰ ਵੀ ਆਪਸ ਵਿੱਚ ਖੇਡੀ ਜਾਂਦੇ, ਇੱਥੇ ਵੀ ਆਪਸ ਵਿੱਚ ਖੇਡੀ ਜਾਂਦੇ। ਪਰ ਮੈਂ ਇਹ ਕਹਿੰਦਾ ਕਬੱਡੀ ਮੈਂ ਮੰਨਦਾ ਸੋਹਣੀ ਗੇਮ ਆ, ਆਪਣੀ ਮਾਂ ਗੇਮ ਹੈ, ਪਰੰਤੂ ਜਿੰਨਾ ਆਪਾਂ ਜ਼ੋਰ ਨਾ ਇਹ 'ਤੇ ਦਿੰਦੇ ਹਾਂ, ਆਪਾਂ ਨੂੰ ਦੂਜੀਆਂ ਗੇਮਾਂ 'ਤੇ ਵੀ ਦੇਣਾ ਚਾਹੀਦਾ, ਕਿਉਂਕਿ ਜਿੱਥੇ ਸਾਡੇ ਬੱਚੇ ਇੰਟਰਨੈਸ਼ਨਲ ਪੱਧਰ 'ਤੇ ਪੈਦਾ ਹੋਣ। ਠੀਕ ਹੈ, ਇਹ ਬਹੁਤ ਜ਼ਰੂਰੀ ਹੈ। ਜਿਸ ਦਾ ਕੋਈ ਤੁਹਾਨੂੰ ਅੱਗੇ ਦਿਸਦਾ, ਆਪਾਂ NRI ਆਪਣੇ ਪੈਸਾ ਵੇਸਟ ਬਹੁਤ ਕਰਦੇ ਹਾਂ ਦਿਖਾਵੇ 'ਚ। ਅਖਬਾਰਾਂ ਦੇ ਵਿੱਚ ਫੋਟੋ ਪੈਸੇ ਦੇ ਕੇ ਨਾ ਲਵਾਓ।
ਅਖਬਾਰਾਂ ਵਾਲੇ ਤੁਹਾਡੇ ਮਗਰ ਫਿਰਨ, ਤੁਹਾਡੇ ਚੰਗੇ ਕੰਮਾਂ ਨੂੰ ਵੀ ਮੈਂ ਤੇਰੇ ਨਾਲ ਗੱਲਬਾਤ ਕਰਨੀ ਚਾਹੁੰਦਾ, ਕਿਉਂਕਿ ਅਖਬਾਰਾਂ ਵਾਲੇ ਵੀ ਪੜ੍ਹੇ ਲਿਖੇ ਇਨਸਾਨ ਹੁੰਦੇ ਆ। ਉਹ ਸਭ ਸਮਝਦੇ ਹੁੰਦੇ ਵੀ ਇਹ ਦਿਖਾਵੇ ਵਾਲਾ ਬੰਦਾ, ਇਹਦੀਆਂ 2 ਫੋਟੋ ਲਾਓ ਅਤੇ ਇਹਨੇ ਪੈਸੇ ਲਾਉਣੇ, ਬੱਲੇ ਬੱਲੇ ਕਰਾ ਕੇ ਉਹ ਜਾਣਾ, ਜਿਹਦਾ ਰਿਜ਼ਲਟ ਕੋਈ ਨਹੀਂ ਗਾ। ਰਿਜ਼ਲਟ ਵਾਲਾ ਕੰਮ ਕਰੋ। ਅਖਬਾਰਾਂ ਵਾਲੇ ਤੁਹਾਡੇ ਕੋਲ ਖੁਦ ਆਉਣਗੇ, ਚੱਲ ਕੇ ਤੁਹਾਡੇ ਫ੍ਰੀ ਫੋਟੋ ਲਾਉਣਗੇ, ਤੁਹਾਨੂੰ ਪ੍ਰਮੋਟ ਕਰਨਗੇ, ਤੁਹਾਡੇ ਅੱਛੇ ਕੰਮਾਂ ਨੂੰ ਦੁਨੀਆ 'ਚ ਖਿਲਾਰਨਗੇ। ਆਪਦੇ ਆਪ ਨੂੰ ਰੋਲ ਮਾਡਲ ਬਣਾਓ, ਆਪਦੇ ਪਿੰਡ ਦੇ ਵਿੱਚ ਰੋਲ ਮਾਡਲ ਬਣਾਓ। ਸਾਦਾ ਕੰਮ, ਸਾਦਾ ਵਿਆਹ, ਬਗੈਰ ਦਾਜ ਤੋਂ ਸਾਦਾ ਭੋਜਨ, ਹਰ ਰੋਜ਼ ਸੈਰ ਕਰੋ। ਉਹ ਲੋਕ ਕਹਿਣਗੇ ਹੈ ਇਹ ਤੁਰਦਾ, ਕਿਉਂਕਿ ਅਸੀਂ ਤਾਂ ਅਨੁਸਾਰ ਗੱਡੀ ਕਰਾ ਲੈਂਦੇ ਹਾਂ। ਸਾਈਕਲ 'ਤੇ ਚੜ੍ਹੋ, ਆਣ ਕੇ ਪਿੰਡ ਦੇ ਵਿੱਚ ਤੁਰੋ, ਉਹ ਲੋਕਾਂ ਨੂੰ ਦੱਸੋ। ਕਿਉਂਕਿ ਅਸੀਂ ਵੈਸਟਰਨ ਕੰਟਰੀ ਨੂੰ ਫਾਲੋ ਕੀਤਾ, ਉਹ ਤਾਂ ਮਰ ਗਏ, ਅੱਗੇ ਮਰ ਗਏ, ਪਰ ਉਹਨਾਂ ਕੋਲ ਸਾਧਨ ਹੈ, ਉਹਨਾਂ ਨੇ ਆਪਦੇ ਲੋਕਾਂ ਨੂੰ ਸਾਂਭ ਲਿਆ। ਪਰੰਤੂ ਉਹ ਸਾਦੇ ਵਾਲੇ ਪਾਸੇ ਆ ਰਹੇ ਆ। ਉੱਥੋਂ ਦੇ ਇੰਗਲੈਂਡ ਦੇ ਮਿਨਿਸਟਰ ਲੈ ਲਓ, ਤੁਰ ਕੇ ਜਾਂਦੇ ਆ, ਬੱਸਾਂ 'ਚ ਚੜ੍ਹਦੇ ਆ, ਸਾਡੇ ਵਾਂਗੂ ਬੱਤੀਆਂ ਵਾਲੀਆਂ ਗੱਡੀਆਂ 'ਚ ਨਹੀਂ ਚੜ੍ਹਦੇ ਗੇ। ਉਹ ਸਧਾਰਨ ਜ਼ਿੰਦਗੀ ਵਾਲੇ ਪਾਸੇ ਨੂੰ ਆ ਰਹੇ ਆ, ਅਸੀਂ ਨਹੀਂ ਆ ਰਹੇ। ਸਾਡੇ ਟੋਇਲਟ ਸੀਗੀ ਕਿ ਸਾਡੇ ਬਾਹਰ ਜਿਹੜੇ ਮੁੰਡੇ ਗਏ ਉਹਨਾਂ ਦੀ ਦੇਣ ਆ, ਜਿਹੜੀ ਘਰਾਂ 'ਚ ਪੱਟੇ ਆ, ਜਿਹੜਾ ਇੱਕ ਵੱਡਾ ਕਾਰਨ ਹੈ ਪੀਲੀਏ ਅਤੇ ਕੈਂਸਰ ਦੇ ਵਿੱਚ। ਘਰੇ ਟੋਆ ਪੱਟਿਆ 40 ਫੁੱਟ ਦਾ, ਉਹਦੇ ਨਾਲ ਹੀ ਤੁਹਾਡਾ ਨਲਕਾ ਲੱਗਿਆ ਮੋਟਰ, ਉਹੀ ਗੰਦ ਧਰਤੀ 'ਚ ਜਾਂਦਾ, ਉਹੀ ਪਾਣੀ ਤੁਹਾਡੀਆਂ ਮੱਝਾਂ ਪੀ ਰਹੀਆਂ। ਇੱਕ ਲੋਕਾਂ 'ਚ ਬੜਾ, ਪੰਜਾਬ ਦੇ ਲੋਕਾਂ 'ਚ ਬੜਾ ਫੋਬੀਆ ਬਣ ਚੁੱਕਿਆ। ਮੈਂ ਜੀ ਘਰੇ RO ਲਾ ਲਿਆ, ਵੀ RO ਤੂੰ 2 ਗਲਾਸ ਪਾਣੀ ਦੇ ਪੀ ਲੇਂਗਾ, ਤੇਰੀਆਂ ਮੱਝਾਂ ਦਾ ਦੁੱਧ ਉਹੀ ਮਾੜਾ ਪਾਣੀ ਪੀ ਰਹੀਆਂ, ਪੱਠਿਆਂ ਨੂੰ ਉਹ ਪਾਣੀ ਲੱਗ ਰਿਹਾ, ਸਬਜ਼ੀ ਨੂੰ ਮਾੜਾ ਪਾਣੀ ਲੱਗ ਰਿਹਾ, ਤੂੰ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਗੰਦ ਖਾ ਰਿਹਾ। ਇਸ ਕਰਕੇ ਆਪਾਂ ਨੂੰ ਵਧੀਆ ਅਤੇ ਸਿੰਪਲ ਕੰਮ, ਸਾਦੇ ਕੰਮ ਕਰੋ ਪਿੰਡ ਦੇ ਵਿੱਚ ਆਣ ਕੇ। ਉਹ ਮੈਂ ਸਾਰੇ NRI ਭਰਾਵਾਂ ਨੂੰ ਬੇਨਤੀ ਕਰਦਾ, ਸਾਦੇ ਤੁਹਾਡੀ ਸਿਹਤ ਲਈ ਵੀ ਠੀਕ, ਅਤੇ ਉਹ ਪਿੰਡ ਵਾਲੇ ਲੋਕ ਤੁਹਾਨੂੰ ਫਾਲੋ ਕਰਨਗੇ। ਇਹ ਸਭ ਤੋਂ ਜ਼ਰੂਰੀ ਹੈ ਅੱਜ। ਤੁਸੀਂ ਮੈਡੀਕਲ ਕੈਂਪ ਲਾਉਂਦੇ ਹੈਗੇ ਹੋ, ਜਿਨ੍ਹਾਂ ਨੂੰ ਕੋਈ ਨਾ ਕੋਈ ਸਪਾਂਸਰ ਵੀ ਕਰਦਾ ਹੈ। ਜੇ ਪ੍ਰਵਾਸੀ ਪੰਜਾਬੀਆਂ ਨੇ ਉਹਨਾਂ ਨੂੰ ਸਪਾਂਸਰ ਕਰਨਾ ਹੋਵੇ ਜਾਂ ਤੁਹਾਨੂੰ ਕੋਈ ਮਦਦ ਕਰਨੀ ਹੋਵੇ ਤਾਂ ਉਹਨੂੰ ਕਿਵੇਂ ਸੰਪਰਕ ਕਰਨ? ਦੇਖੋ ਵੀ ਜੀ, ਮੈਂ ਮਦਦ ਦੇ ਵਿੱਚ ਸਾਫ਼ ਲਫ਼ਜ਼ਾਂ 'ਚ ਕਹਿ ਰਿਹਾ, ਸਾਨੂੰ ਪੈਸੇ ਦੀ ਲੋੜ ਨਹੀਂ ਗੀ। ਹਾਂ, ਜੇ ਪ੍ਰਵਾਸੀ ਮੇਰਾ ਭੈਣ ਭਰਾ ਹੈ, ਕੋਈ ਆਪਦੇ ਪਿੰਡ ਸਾਡੀ ਟੀਮ ਨੂੰ ਲਿਜਾਣਾ ਚਾਹੁੰਦਾ, ਹਾਂ ਮੈਨੂੰ ਫ਼ੋਨ ਕਰੋ, ਅਸੀਂ ਜਿਹੜੀ ਡੇਟ ਹੋਊਗੀ ਤੁਹਾਨੂੰ ਡੇਟ ਲਓ, ਡੇਟ ਦੇ ਦਿਆਂਗੇ, ਅਸੀਂ ਫੰਡ ਕਹਿ ਦਿਆਂਗੇ, ਆ ਕੈਂਪ ਦਾ ਇੰਨਾ ਖਰਚਾ ਉਹ ਜਮ੍ਹਾਂ ਕਰਾ ਦਿਓ। ਹਾਂ, ਉਹ ਦਵਾਈ ਤੁਸੀਂ ਜਿਵੇਂ ਸਾਡੇ ਹੁਣ ਕੈਨੇਡਾ ਅਮਰੀਕਾ ਦੇ ਵਿੱਚ $1000 ਕੈਂਪ ਦੀ ਫੀਸ ਰੱਖੀ ਹੈ, ਤੁਸੀਂ ਉਹ ਕੈਂਪ ਬੁੱਕ ਕਰਾਓ, ਸਾਡੇ ਵੱਲੋਂ ਉੱਥੇ 50,000 ਦੀ ਦਵਾਈ ਵੰਡ ਦਿਓ, ਭਾਵੇਂ ਲੱਖ ਦੀ ਵੰਡ ਦਿਓ, ਆਪ ਵੰਡੋ, ਆਪਦੇ ਬੱਚਿਆਂ ਨੂੰ ਲੈ ਕੇ ਆਓ, ਆਪਦੀ ਵਾਈਫ ਨੂੰ ਲੈ ਕੇ ਆਓ, ਆਪਦੇ ਬੱਚਿਆਂ ਨੂੰ ਉਹ ਗਰੀਬੀ ਦਿਖਾਓ ਕਿ ਮੈਂ ਇਸ ਪਿੰਡ 'ਚੋਂ ਚੱਲਿਆ ਸੀ, ਮੈਂ ਬਾਣ ਦੇ ਮੰਜੇ 'ਤੇ ਸੌਂਦਾ ਸੀਗਾ। ਫਿਰ ਉਹ ਬੱਚੇ ਵੀ ਤੁਹਾਡੇ ਦੇਖਣਗੇ ਵੀ ਇੱਥੇ ਆਹ ਗਰੀਬੀ ਹੈ, ਇਹਨਾਂ ਗਰੀਬਾਂ ਨੂੰ ਕੀ ਲੋੜ ਹੈ। ਫਿਰ ਤੁਹਾਡੇ ਬੱਚੇ ਪੰਜਾਬ ਨਾਲ ਪਿਆਰ ਕਰਨਗੇ? ਨਹੀਂ ਕਰਨਗੇ। ਉਹ ਤੁਹਾਡੇ ਚਲਮੇ ਜੇ ਕੰਮ, ਦਿਖਾਵੇ ਜੇ ਦੇਖ ਕੇ ਉਹ ਬੱਚੇ ਅੰਡਰਸਟੈਂਡ ਕਰਦੇ ਆ ਵੀ ਅਸੀਂ ਸਭ ਦਿਖਾਵੇ ਦੀ ਜ਼ਿੰਦਗੀ ਜਿਉਂਦੇ ਹਾਂ। ਆਪਦੇ ਪਿੰਡ ਨੂੰ ਵੱਧ ਤੋਂ ਵੱਧ ਤੁਸੀਂ ਸਪਾਂਸਰ ਕਰੋ। ਮੇਰੀ ਤਾਂ ਇੱਕ ਹੱਥ ਜੋੜ ਕੇ ਬੇਨਤੀ ਹੈ। ਮੈਂ ਨਹੀਂ ਕਹਿੰਦਾ ਸਾਡੀ ਰੋਕੋ ਕੈਂਸਰ ਦੇ ਕੈਂਪ ਲਵਾਓ, ਕੋਈ ਆਈ ਕੈਂਪ ਲਵਾ ਦਿਓ, ਕੋਈ ਵੀ ਕਰਾ ਦਿਓ, ਹੈਪੇਟਾਈਟਸ B ਦਾ ਲਵਾ ਦਿਓ, ਹੈਪੇਟਾਈਟਸ C ਦਾ ਲਵਾ ਦਿਓ, ਪੀਲੀਏ ਦਾ। ਹਾਂ, ਸਾਨੂੰ ਇੱਕ ਮਾਤਾ ਨੇ, ਹੁਣੇ ਮੈਂ ਦੱਸਦਾ, ਮੇਰੀ ਗੱਲ ਹੋਈ, ਕਹਿੰਦੀ ਬੇਟਾ ਮੈਂ ਕੈਂਸਰ ਦੀ ਮਸ਼ੀਨ ਦਾਨ ਕਰਨੀ ਚਾਹੁੰਦੀ ਹਾਂ। ਮੈਂ ਕਿਹਾ ਮਾਤਾ ਜੀ ਸਦਕੇ ਕਰ, ਤੇਰੇ ਨਾਂ 'ਤੇ ਤੂੰ ਆਪ ਮਸ਼ੀਨ ਖਰੀਦ, ਉਹਨੂੰ ਦੱਸ ਦਿੱਤਾ ਮਸ਼ੀਨ ਇੱਥੋਂ ਖਰੀਦ, 26 ਲੱਖ ਰੁਪਏ ਦੀ ਮੈਮੋਗ੍ਰਾਫੀ ਮਸ਼ੀਨ ਆਉਂਦੀ ਹੈ, ਉਹ ਆਪ ਖਰੀਦ ਰਹੀ ਹੈ। ਮੈਂ ਕਿਹਾ ਤੇਰਾ ਨਾਂ ਲਿਖਾਂਗੇ, ਜਿਹੜੇ ਹਸਪਤਾਲ 'ਚ ਕਹੇਂਗਾ, ਜਿਹੜੀ ਬੱਸ 'ਚ ਕਹੇਂਗੇ, ਫਿੱਟ ਕਰਾ ਦਿਆਂਗੇ। ਆਪ ਇਨਵੋਇਸ ਲੈ, ਆਪ ਖਰੀਦ, ਕੋਈ ਰਾਹ 'ਚੋਂ ਕਮਿਸ਼ਨ ਨਾ ਖਾ ਜੇ। ਅਸੀਂ ਕਰਪਟ ਹੋ ਚੁੱਕੇ ਹਾਂ, ਅਤੇ ਮੈਂ ਵੀ ਉਸੇ ਮਿੱਟੀ ਦਾ ਬਣਿਆ, ਅਤੇ ਸਾਡੇ ਸਿਸਟਮ ਨੂੰ ਖਰਾਬ ਨਾ ਕਰਿਓ। ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ। ਹਾਂ, ਸਾਨੂੰ ਸਪਾਂਸਰ ਕਰੋ, ਆਪਦੇ ਪਿੰਡ 'ਚ ਕੈਂਪ, ਆਪਦੇ ਪਿੰਡ ਨੂੰ ਸਾਂਭ ਲਓ। ਮੇਰਾ ਇੱਕੋ ਹੀ ਸੁਨੇਹਾ ਬੜਾ ਸਾਫ਼ ਲਫ਼ਜ਼ਾਂ 'ਚ ਹੈ, ਅਤੇ ਇਹੀ ਸਾਡੀ ਮਦਦ ਹੈ, ਇਹੀ ਤੁਹਾਡੇ ਪਿੰਡ ਦੀ ਮਦਦ ਹੈ। ਅਤੇ ਤੁਹਾਡੇ ਮਨ ਨੂੰ ਮੈਂ 2 ਮਹੀਨਿਆਂ ਬਾਅਦ ਪੰਜਾਬ 'ਚ ਹੁੰਦਾ, ਮੈਨੂੰ ਜਦੋਂ ਮਰਜ਼ੀ ਕੰਟੈਕਟ ਕਰੋ, ਮੇਰੀ ਟੀਮ ਨੂੰ ਕਰੋ। ਸਾਡੀ ਰੋਕੋ ਕੈਂਸਰ www.roko ਰੋਕੋ ਮੀਨ ਸਟਾਪ cancer.org 'ਤੇ ਜਾਓ। ਸਾਨੂੰ ਅਡੋਪਟ ਯੂਅਰ ਵਿਲੇਜ, ਕੀ ਤੁਸੀਂ ਕਰ ਸਕਦੇ ਆ ਆਪਦੇ ਪਿੰਡ ਲਈ, ਆਪਦੇ ਹੱਥੀਂ ਕਰੋ। ਅਵੇਅਰਨੈਸ ਲੈਕਚਰ ਕਰੋ ਆਣ ਕੇ, ਇਹ ਬਹੁਤ ਜ਼ਰੂਰੀ ਹੈ ਅੱਜ ਪੰਜਾਬ ਲਈ। ਰੋਕੋ ਕੈਂਸਰ 'ਤੇ ਤੁਹਾਡੇ ਅੱਗੇ ਹੋਰ ਕੀ ਟੀਚੇ ਨੇ, ਕੀ ਪਹਿਲ ਕਦਮੀ ਹੋਏਗੀ? ਵੀ ਜੀ ਮੈਂ ਦੇਖੋ, ਇਸ ਜਨਵਰੀ ਤੋਂ 21 ਜਨਵਰੀ ਦੇ ਉੱਤੋਂ ਇਕੱਲਾ ਅਸੀਂ ਕੈਂਸਰ 'ਤੇ ਨਹੀਂ ਠਹਿਰੇ, ਕਿਉਂਕਿ ਜਦੋਂ ਮੈਂ ਦੇਖਦਾ ਪਿੰਡਾਂ ਦੇ ਵਿੱਚ ਹਰ 6ਵੇਂ ਬੱਚੇ ਨੂੰ, ਅੱਗੇ ਤਾਂ ਬਜ਼ੁਰਗ ਨੂੰ 40 ਸਾਲ ਦੇ ਉੱਤੇ ਨੂੰ ਹਾਈ ਬਲੱਡ ਪ੍ਰੈਸ਼ਰ ਹੁੰਦਾ ਸੀ, ਹੁਣ ਤਾਂ 18-20 ਸਾਲ ਤੋਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਹੋ ਰਿਹਾ, ਡਾਇਬਟੀਜ਼, ਹਾਰਟ ਦੀ ਜਿਹੜਾ ਪ੍ਰੋਬਲਮ ਹੈ, ECG ਨੂੰ ਕਹਿ ਦਿੰਦੇ ਹਾਂ ਅਸੀਂ, ਨਾਲ ਇਹ ਪੈਰਲਲ ਉਹਦੇ ਸ਼ੁਰੂ ਕਰ ਦਿੱਤਾ। ਕੱਲਾ ਰੋਕੋ ਅਸੀਂ ਇਹਨੂੰ ਇੱਕ ਜਨਰਲ ਮੈਡੀਕਲ ਕੈਂਪ ਦਾ ਰੂਪ ਦੇ ਰਹੇ ਹਾਂ, ਪਲੱਸ ਕੈਂਸਰ ਵੀ, ਕਿਉਂਕਿ ਲੋਕ ਯਾਰ ਕਈ ਮਰੀਜ਼ ਆ ਜਾਂਦੇ ਮੈਨੂੰ, ਕਿਉਂਕਿ ਸ਼ੂਗਰ ਦਾ ਮਰੀਜ਼, ਡਾਇਬੈਟਿਕ ਜਿਹੜਾ ਮਰੀਜ਼ ਹੈ, ਹੀ ਲਿਵਜ਼ ਲੌਂਗਰ ਆਮ ਨੋਰਮਲ ਬੰਦੇ ਨਾਲ। ਕਿਉਂ? ਅਗਰ ਉਹਨੂੰ ਸ਼ੂਗਰ ਟਾਈਮ ਸਿਰ ਪਤਾ ਲੱਗ ਜੇ, ਉਹ ਖਾਣ ਪੀਣ ਧਿਆਨ ਨਾਲ ਲੱਗ ਜਾਂਦਾ, ਅਤੇ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਸੋਹਣੀ ਸ਼ੇਪ ਆ ਜਾਂਦੀ ਹੈ, ਅਤੇ ਉਹ ਆਮ ਬੰਦੇ ਨਾਲੋਂ 10 ਸਾਲ ਜ਼ਿਆਦਾ ਜਿਉਂਦਾ। ਪਰੰਤੂ ਪੰਜਾਬ ਦੇ ਵਿੱਚ ਪਤਾ ਹੀ ਨਹੀਂ ਅੱਧਿਆਂ ਲੋਕਾਂ ਨੂੰ ਕਿ ਮੈਨੂੰ ਡਾਇਬਟੀਜ਼ ਹੈ, ਮੈਨੂੰ ਸ਼ੂਗਰ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਉਹਨੂੰ ਵੀ ਤੈਨੂੰ ਸ਼ੂਗਰ ਹੈ ਭਾਈ, ਤੇਰਾ ਬਲੱਡ ਟੈਸਟ ਕਰ ਲਿਆ, ਤੂੰ ਆਪਦੇ ਆਪ ਨੂੰ ਧਿਆਨ ਨਾਲ ਖਾ ਪੀ। ਇਹ ਸਭ ਤੋਂ ਵੱਡਾ ਪੁੰਨ ਹੈ, ਕਿਸੇ ਨੂੰ ਉਹ ਬਿਮਾਰੀ ਦੱਸ ਦੇਣੀ ਜਿਹੜੀ ਕਿ ਜਿਹਦੇ ਸੈਲਫ ਕੰਟਰੋਲ ਆ ਤੁਹਾਡੇ ਕੋਲ, ਵੀ ਮਿੱਠਾ ਬੰਦ ਕਰ ਦੇ ਅੱਜ। ਅਤੇ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਗਾ, ਤੁਸੀਂ ਸੋਚੋ 17% ਮੈਂ ਦੱਸ ਦੇਣਾ ਚਾਹੁੰਦਾ ਸਾਧ ਸੰਗਤ ਜੀ, ਪੰਜਾਬੀਆਂ ਨੂੰ ਡਾਇਬਟੀਜ਼ ਹੈ ਪੰਜਾਬ ਦੇ ਵਿੱਚ, 17% ਨੂੰ। ਉਹਦੇ 'ਚੋਂ ਅੱਧਿਆਂ ਨੂੰ ਪਤਾ ਹੁੰਦਾ ਅਤੇ ਅੱਧਿਆਂ ਨੂੰ ਪਤਾ ਨਹੀਂ ਹੁੰਦਾ। ਮੇਰੀ ਇਹ ਗੱਲ ਪੱਲੇ ਬੰਨ੍ਹ ਲਓ, ਆਪੋ ਆਪਣੇ ਪਿੰਡ ਜਾਓ,
ਤੇ ਅਸੀਂ ਪੰਜਾਬ ਨੂੰ ਸਹਿਜੇ ਹੀ 5-10 ਸਾਲ 'ਚ ਆਪਦੀ ਲੀਹਾਂ ਤੇ ਲੈ ਆਵਾਂਗੇ। ਕੁਲਵੰਤ ਸਿੰਘ ਧਾਲੀਵਾਲ ਜੀ, ਪੰਜਾਬੀ ਰੇਡੀਓ USA ਨਾਲ ਤੁਸੀਂ ਲੰਬੀ ਚੌੜੀ ਗੱਲਬਾਤ ਕੀਤੀ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੈਂਸਰ ਤੇ ਭਰੂਣ ਹੱਤਿਆ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਯਤਨ ਤੁਸੀਂ ਕਰ ਰਹੇ ਹੋ, ਤੁਸੀਂ ਉਹਨਾਂ ਵਿੱਚ ਕਾਮਯਾਬ ਹੋਵੋ, ਸਾਡੇ ਵੱਲੋਂ ਸ਼ੁਭੇੱਛਾਵਾਂ। ਮੈਂ ਤੁਹਾਡੇ ਰੇਡੀਓ ਸਟੇਸ਼ਨ ਦਾ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਵੀ ਬੁਲਾਉਂਦਾ। ਜੋ ਮੈਂ ਗੱਲਾਂ ਕਹੀਆਂ ਇਹਨਾਂ ਤੇ ਪਹਿਰਾ ਜ਼ਰੂਰ ਦਿਓ। ਥੈਂਕ ਯੂ, ਧੰਨਵਾਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।